ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤਿਓ, ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਆਪਾਂ ਸਭ ਜਾਣਦੇ ਹਾਂ, ਪਿਛਲੇ ਕੁਝ ਮਹੀਨਿਆਂ ਤੋਂ ਤੁਹਾਡੇ ਲਈ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਸਿੱਖ ਵਿਰਾਸਤ ਸਰਹੱਦੋਂ ਪਾਰ ਇਸੇ ਨਾਮ ਦੀ ਕਿਤਾਬ ਦੇ ਨਾਲ ਗੱਲਬਾਤ ਆਪਾਂ ਕਰਦੇ ਆ ਰਹੇ ਹਾਂ। ਕਿ ਆਪਣੇ ਨਾਲ ਇੱਕ ਵਾਰੀ ਫਿਰ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਜ਼ ਦੇ ਕਿਤਾਬ ਦੇ ਲਿਖਣ ਵਾਲੇ ਡਾਕਟਰ ਦਲਵੀਰ ਸਿੰਘ ਪੰਨੂ ਆਪਣੇ ਨਾਲ ਜੁੜ ਚੁੱਕੇ ਨੇ। ਡਾਕਟਰ ਪੰਨੂ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮਾਫੀ ਚਾਹੁੰਦਾ ਵੀ ਕੁਛ ਰੁਝੇਵਿਆਂ ਕਰਕੇ ਪਿਛਲੇ ਕੁਛ ਹਫ਼ਤਿਆਂ ਤੋਂ ਆਪਣਾ ਲੜੀਵਾਰ ਪ੍ਰੋਗਰਾਮ ਸੀ ਉਹ ਨਹੀਂ ਕਰ ਸਕੇ, ਤੇ ਆਸ ਕਰਦੇ ਹਾਂ ਕਿ ਹੁਣ ਆਪਾਂ ਨਿਰਵਿਘਨ ਜਿਹੜਾ ਹੈਗਾ ਘੱਟੋ ਘੱਟ ਆਪਣੇ ਜਿਹੜੇ ਰਿਮੇਨਿੰਗ ਚੈਪਟਰਸ ਹੈਗੇ ਉਹਨਾਂ ਨੂੰ ਪੂਰਾ ਕਰ ਸਕਾਂਗੇ। ਜੀ ਬਿਲਕੁਲ। ਸੋ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ, ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਜ਼ ਕਿਤਾਬ ਜਿਹੜੀ ਆ ਉਹ ਐਮਾਜ਼ੋਨ ਦੇ ਉੱਤੇ ਖਰੀਦਣ ਦੇ ਲਈ ਮੌਜੂਦ ਹੈਗੀ ਆ। ਤੁਸੀਂ ਉਸ ਨੂੰ ਬਾਏ ਕਰ ਸਕਦੇ ਆ। ਉੱਥੇ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਜ਼ ਕਰਕੇ ਸਰਚ ਕਰੋ, ਜਾਂ ਫਿਰ ਡਾਕਟਰ ਦਲਵੀਰ ਪੰਨੂ ਕਰਕੇ ਜਿਹੜਾ ਉਹ ਤੁਸੀਂ ਸਰਚ ਕਰ ਸਕਦੇ ਹੋ। ਪਿਛਲੀ ਵਾਰ ਦੇ ਉੱਤੇ ਜੇ ਆਪਾਂ ਥੋੜ੍ਹੀ ਜਿਹੀ ਨਜ਼ਰ ਮਾਰਦੇ ਜਾਈਏ ਤਾਂ ਆਪਾਂ ਇਸ ਕਿਤਾਬ ਦਾ ਚੈਪਟਰ ਨੰਬਰ 10ਵਾਂ ਅਧਿਆਏ ਜਿਹੜੇ ਆ ਉਸ ਦੇ ਬਾਰੇ ਗੱਲਬਾਤ ਕਰ ਰਹੇ ਸੀ। ਬਾਲੇ ਦਾ ਖੂਹ ਜਿਹੜਾ ਇਹ ਚੈਪਟਰ ਆ, ਸੋ ਉਸ ਦੇ ਬਾਰੇ ਆਪਾਂ ਕੁਛ ਕੁ ਜਿਹੜੀਆਂ ਲੜੀਆਂ ਆ ਉਹ ਕੀਤੀਆਂ ਸੀ। ਸੋ ਉਸੇ ਹੀ ਕਿਤਾਬ ਦੇ ਇਸ ਚੈਪਟਰ ਨੂੰ ਅੱਗੇ ਜਿਹੜੇ ਆਪਾਂ ਵਧਾਉਂਦੇ ਚੱਲਦੇ ਹਾਂ, ਉਸ ਦੇ ਵਿੱਚ ਹੋਰ ਗੱਲਬਾਤ ਜਿਹੜੀ ਆ ਉਹ ਤੁਹਾਡੇ ਲਈ ਆਪਾਂ ਪੇਸ਼ ਕਰਦੇ ਜਾਂਦੇ ਹਾਂ, ਜਿਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਬਾਲੇ ਦੇ ਬਾਰੇ ਕਰ ਰਹੇ ਸੀਗੇ। ਕਵੀ ਸੰਤੋਖ ਸਿੰਘ ਹੋਣਾ ਬਾਰੇ ਜਿਹੜੀ ਉਹ ਗੱਲਬਾਤ ਕੀਤੀ ਸੀਗੀ। ਪੈੜਾ ਮੋਖਾ ਉਸ ਦੀ ਗੱਲਬਾਤ ਜਿਹੜੀ ਉਹ ਹੋ ਰਹੀ ਸੀਗੀ। ਸੋ ਡਾਕਟਰ ਪੰਨੂ, ਇਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਅੱਗੇ ਵਧੀਏ। ਥੋੜ੍ਹਾ ਜਿਹਾ ਸਾਰਾਂਸ਼ ਪਿਛਲੇ ਜਿਹੜੇ 2 ਪਾਰਟਸ ਦਾ ਕੀਤਾ ਆ, ਤੁਸੀਂ ਥੋੜ੍ਹਾ ਜਿਹਾ 1-2 ਮਿੰਟ ਦੇ ਵਿੱਚ ਉਸ ਨੂੰ ਜੇ ਤੁਸੀਂ ਦੱਸ ਦਿਓ। ਜੀ ਬਿਲਕੁਲ। ਆਪਾਂ ਗੱਲ ਕਰ ਰਹੇ ਸੀਗੇ ਜਿਹੜਾ ਬਾਲੇ ਦਾ ਖੂਹ ਹੈਗਾ ਨਨਕਾਣਾ ਸਾਹਿਬ ਵਿਖੇ, ਇਹ ਉਹ ਚੈਪਟਰ ਹੈ। ਤੇ ਆਪਾਂ ਪਹਿਲਾਂ ਬਾਲੇ ਦੀ ਜਨਮ ਸਾਖੀ ਦੀ ਗੱਲ ਕੀਤੀ ਕਿ ਕਿਵੇਂ ਲਿਖੀ ਗਈ, ਫਿਰ ਆਪਾਂ ਗੱਲਬਾਤ ਸ਼ੁਰੂ ਕਰਨੀ ਕੀਤੀ ਸ਼ੁਰੂ ਕਿ ਬਾਲੇ ਦੀ ਜਨਮ ਸਾਖੀ ਸੱਚੀ ਹੈ ਕਿ ਝੂਠੀ। ਆਪਾਂ ਉਹਨੂੰ ਅੱਜ ਅੱਗੇ ਵਧਾਉਂਦੇ ਹਾਂ। ਪਿਛਲੀਆਂ ਜਿਹੜੀਆਂ 2 ਟਾਕ ਸੀ ਉਹਨਾਂ 'ਚ ਆਪਾਂ ਜਿੱਥੇ ਇੱਕ ਗੱਲ ਛੱਡੀ ਸੀ ਉਹ ਇਹ ਸੀ ਕਿ ਸਭ ਤੋਂ ਪਹਿਲਾਂ ਜਿਹੜੀ ਸਾਖੀ ਦੇ ਉੱਤੇ ਸ਼ੱਕ ਕੀਤਾ ਉਹ ਸੀਗਾ ਭਾਈ ਮਨੀ ਸਿੰਘ ਜੀ ਦੇ ਟਾਈਮ ਤੇ ਗਿਆਨ ਰਤਨਾਵਲੀ ਜਦੋਂ ਉਹਨਾਂ ਨੇ ਲਿਖੀ ਹੈ 1721 ਦੇ ਵਿੱਚ। ਉਹਦੇ 'ਚੋਂ ਲਿਖਦੇ ਆ ਕਿ ਸਿੱਖਾਂ ਨੇ ਭਾਈ ਮਨੀ ਜੀ ਨੂੰ ਸਿੰਘ ਜੀ ਨੂੰ ਪ੍ਰਸ਼ਨ ਕੀਤਾ ਕਿ ਜੋ ਗੋਸ਼ਟ ਜਨਮ ਸਾਖੀ ਵਿੱਚ ਜੀ ਪਹਿਲੇ ਪਾਤਸ਼ਾਹੀ ਦੀ ਵਿੱਚ ਹੈ ਉਸ ਵਿੱਚ ਛੋਟੇ ਮੇਲ ਵਾਲਿਆਂ ਕਈ ਜੁਗਤਾਂ ਅਣ ਬਣਦੀਆਂ ਪਾ ਦਿੱਤੀਆਂ ਹਨ। ਕਿਰਪਾ ਕਰਕੇ ਗੁਰੂ ਦੇ ਬਚਨ ਤੇ ਮੀਣਿਆਂ ਦੇ ਬਚਨ ਭਿੰਨ ਕਰਦੇ ਹੋ। ਏਦਾਂ ਹੀ ਫਿਰ ਉਸ ਤੋਂ ਬਾਅਦ ਜਿਹੜੀ ਸੀ 100 ਸਾਲ ਦੇ ਬਾਅਦ ਜਿਹੜੇ ਇਹ ਸ਼ੱਕ ਦੀ ਸੂਈ ਸੀਗੀ ਇਹ ਖੜੀ ਕੀਤੀ ਆਪਣੀ ਭਾਈ ਸੰਤੋਖ ਸਿੰਘ ਜੀ ਨੇ, ਕਵੀ ਸੰਤੋਖ ਸਿੰਘ ਜੀ ਨੇ। ਉਹਨਾਂ ਦੀ ਕਿਤਾਬ ਹੈਗੀ ਆ ਸ੍ਰੀ ਗੁਰੂ ਨਾਨਕ ਪ੍ਰਕਾਸ਼। ਇਹ 1823 ਦੇ ਵਿੱਚ ਉਹਨਾਂ ਨੇ ਲਿਖੀ ਹੈ। ਉਹਨਾਂ ਦੀ ਵੈਸੇ ਜ਼ਿਆਦਾ ਮਸ਼ਹੂਰ ਕਿਤਾਬ ਸੂਰਜ ਪ੍ਰਕਾਸ਼ ਗ੍ਰੰਥ ਹੈ, ਪਰ ਉਸ ਤੋਂ ਪਹਿਲਾਂ ਉਹਨਾਂ ਦੀ ਇਹ ਬੁੱਕ ਹੈਗੀ ਸੀ ਇੱਕ ਸ੍ਰੀ ਗੁਰੂ ਨਾਨਕ ਪ੍ਰਕਾਸ਼, ਜਿਹਦੇ ਵਿੱਚ ਉਹ ਲਿਖਦੇ ਆ ਕਿ ਬਾਬਾ ਹਿੰਦਾਲ ਤੇ ਕਬੀਰ ਪੰਥੀਆਂ ਨੇ ਮਿਲ ਕੇ ਜਿਹੜੀ ਅਸਲੀ ਬਾਲਾ ਜਨਮ ਸਾਖੀ ਸੀਗੀ ਉਹਦੇ ਬਾਰੇ ਉਹ ਲਿਖਦੇ ਆ। ਪੂਰਬ ਪੋਥੀ ਹੁਤੀ ਜੋ ਸੋਈ ਦਈ ਬਿਪਾਸਾ ਵਿੱਚ ਡਬੋਈ ਪੰਨੇ ਛੇਦੇ ਦੈ ਬਹਾਈ ਜੋ ਸਿਰ ਗੁਰੂ ਅੰਗਦ ਲਿਖਵਾਈ। ਉਹ ਮਤਲਬ ਕਹਿੰਦੇ ਆ ਕਿ ਜਿਹੜੀ ਅਸਲੀ ਪੋਥੀ ਸੀ ਉਹ ਇਹਨਾਂ ਨੇ ਹਿੰਦਾਲੀਆਂ ਨੇ ਚੱਕ ਕੇ ਰਿਵਰ ਬਿਆਸ ਦੇ ਵਿੱਚ ਜਿਹੜੀ ਸੀ ਉਹ ਰੋੜ ਦਿੱਤੀ ਹੈ, ਉਹਦੇ ਪੰਨੇ ਪਾੜ ਦਿੱਤੇ ਆ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ, ਤੇ ਹੁਣ ਜਿਹੜੀ ਸੀ ਇਹਨਾਂ ਨੇ ਦੁਬਾਰਾ ਆਪਣੇ ਕੋਲੋਂ ਜਿਹੜੀ ਲਿਖਵਾਈ ਹੈ। ਸੋ ਇੱਥੇ ਆਪਾਂ ਜਿਹੜਾ ਹੈਗਾ ਪਿਛਲੇ ਜਿਹੜੇ ਆਪਣੇ ਐਪੀਸੋਡ ਸੀਗਾ ਉੱਥੇ ਆਪਾਂ ਉਹਨੂੰ ਇੱਥੇ ਸਟਾਪ ਕੀਤਾ ਸੀ ਜੀ। ਸੋ ਆਪਾਂ ਇਸੇ ਤੋਂ ਹੀ ਜੇ ਅੱਗੇ ਗੱਲ ਨੂੰ ਆਪਾਂ ਤੋਰਦੇ ਹਾਂ ਵੀ ਜੇ ਕਵੀ ਸੰਤੋਖ ਸਿੰਘ ਹੁਣਾਂ ਨੇ ਬਾਲਾ ਜਨਮ ਸਾਖੀ ਬਾਰੇ ਜਿਹੜਾ ਉਹ ਲਿਖਿਆ ਸੀਗਾ ਵੀ ਉਹ ਅਸਲੀ ਜਨਮ ਸਾਖੀ ਉਹ ਮੌਜੂਦ ਨਹੀਂ ਆ, ਅਵੇਲੇਬਲ ਨਹੀਂ ਆ। ਹਿੰਦਾਲੀਜ਼ ਦੀ ਤੁਸੀਂ ਜਿਹੜੀ ਉਹ ਗੱਲ ਕੀਤੀ ਹੈ ਵੀ ਉਹਨਾਂ ਵੱਲੋਂ ਮੁੜ ਦੁਬਾਰਾ ਆਪਣੀ ਮਰਜ਼ੀ ਦੇ ਨਾਲ ਲਿਖਾਈ ਗਈ ਆ, ਅਤੇ ਇਹਨਾਂ ਨੇ ਫਿਰ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਹੈਗਾ ਆ ਉਸ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਆ। ਸੋ ਇਹ ਸਾਰਾ ਕੁਛ ਮੇਲ ਮਿਲਾਪ ਕਿੱਦਾਂ ਚੱਲ ਰਿਹਾ ਆ, ਕਿਵੇਂ ਹੋ ਰਿਹਾ ਆ, ਜਿਸ ਦੇ ਬਾਰੇ ਗੱਲ ਕੀਤੀ ਉਹ ਅਵੇਲੇਬਲ ਨਹੀਂ। ਹਿੰਦਾਲੀਜ਼ ਨੇ ਕਹਿੰਦੇ ਮੁੜ ਕੇ ਆਪਣੀ ਮਰਜ਼ੀ ਦੀ ਲਿਖਾ ਲਈ, ਫਿਰ ਉਹਨਾਂ ਦੀ ਵਰਤੋਂ ਵੀ ਹੋ ਰਹੀ ਆ। ਸੋ ਇਹ ਸਾਰਾ ਕੁਛ ਕੀ ਹੈਗਾ ਜੀ? ਬਿਲਕੁਲ, ਤੁਹਾਡਾ ਕੁਐਸਚਨ ਬਹੁਤ ਹੀ ਵਧੀਆ ਹੈ ਕਿ ਜਦੋਂ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਆ ਬੜੀ ਗੱਲ ਕਲੀਅਰ ਲਿਖ ਰਹੇ ਆ ਵੀ ਹਿੰਦਾਲੀਆਂ ਨੇ ਆਪਣਾ ਵੱਡਾ ਜਾਨ ਹਿੰਦਾਲ ਤਿਹ ਕੀ ਕਿਰਤ ਲਿਖੀ ਵਿਸਾਲ ਸ੍ਰੀ ਨਾਨਕ ਤੇ ਵੱਡੀ ਬਣਾਈ ਮਹਿਮਾ ਲਿਖਤ ਭਾਇਓ ਬਹੁ ਭਾਈ। ਕਿ ਮਤਲਬ ਹਿੰਦਾਲੀਆਂ ਨੇ ਆਪਣੀ ਆਪ ਜਿਹੜੀ ਸਿਫਤ ਕਰਕੇ ਇਹਦੇ ਵਿੱਚ ਜਿਹੜੀ ਸੀ ਬਹੁਤ ਲਾਈਨਾਂ ਜਿਹੜੀਆਂ ਉਹ ਲਿਖਵਾਈਆਂ ਨੇ, ਤੇ ਜਿਹੜੀ ਅਸਲੀ ਪੋਥੀ ਸੀਗੀ ਉਹ ਬਿਆਸ ਦਰਿਆ ਦੇ ਵਿੱਚ ਜਿਹੜੀ ਰੋੜ ਦਿੱਤੀ ਹੈ। ਉਸ ਦੇ ਬਾਵਜੂਦ ਵੀ
ਕਵੀ ਸੰਤੋਖ ਸਿੰਘ ਜੀ ਵੱਲੋਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹਨੂੰ ਬਹੁਤ ਕਹਿ ਲਓ ਵੀ ਜ਼ਿਆਦਾ ਵਰਤੋਂ 'ਚ ਲਿਆਂਦਾ ਗਿਆ, ਜਿਸ ਤੋਂ ਇਹ ਲੱਗਦਾ ਹੈ ਕਿ ਉਹ ਸ਼ਾਇਦ ਜਿਹੜੇ ਹਿੰਦਾਲੀਆਂ ਦੀ ਇਲ ਇੰਟੈਂਸ਼ਨ ਸੀ ਉਹ ਨਹੀਂ ਜਾਣ ਪਾਏ, ਤੇ ਉਹਨਾਂ ਨੇ ਜਿਹੜੀਆਂ ਕਈ ਲੰਮੀਆਂ ਚੌੜੀਆਂ ਕਰਾਮਾਤਾਂ ਗੁਰੂ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸੀ, ਉਹ ਉਵੇਂ ਦੀਆਂ ਉਵੇਂ ਹੀ ਉਹਨਾਂ ਨੂੰ ਅੱਗੇ ਜਿਹੜਾ ਸੀ ਆਪਣੀ ਬਹੁਤ ਪ੍ਰਭਾਵਸ਼ਾਲੀ ਕਵੀ ਸ਼ੈਲੀ ਦੇ ਵਿੱਚ ਜਿਹੜਾ ਸੀ ਉਹ ਹੋਰ ਐਕਸਪਲੇਨ ਕਰ ਦਿੱਤਾ, ਜਿਹੜਾ ਕਿ ਮੁੜ ਕੇ ਜਿਹੜੀ ਸੀ ਉਹ ਘਰ ਘਰ ਗੱਲ ਪਹੁੰਚ ਗਈ। ਸੋ ਉਹਨਾਂ ਨੇ ਆਪਣੀ ਕਿਤਾਬ 'ਚ ਇਹ ਤਾਂ ਜ਼ਰੂਰ ਲਿਖਿਆ ਕਿ ਬਾਲਾ ਜਨਮ ਸਾਖੀ ਓਰੀਜਨਲ ਨਹੀਂ ਹੈਗੀ, ਕਿਸੇ ਨੇ ਮੁੜ ਕੇ ਇਹਦੇ ਵਿੱਚ ਛੇੜਛਾੜ ਕੀਤੀ ਹੈ ਹਿੰਦਾਲੀਜ਼ ਨੇ ਜਾਂ ਕਬੀਰ ਪੰਥੀਆਂ ਨੇ, ਪਰ ਇਹਦੇ ਬਾਵਜੂਦ ਵੀ ਉਹਨਾਂ ਨੇ ਡੇਟਾ ਜਿਹੜਾ ਲਿਆ ਉਹ ਪਤਾ ਲੱਗ ਜਾਂਦਾ ਕਿ ਉਹ ਜ਼ਿਆਦਾ ਬਾਲਾ ਜਨਮ ਸਾਖੀ ਤੋਂ ਹੀ ਲਿਆ। ਸੋ ਕਦੀ ਕਦੀ ਇਦਾਂ ਵੀ ਲੱਗਦਾ ਕਿ ਜਦੋਂ ਇਹ ਕਿਤਾਬ ਉਹਨਾਂ ਨੇ ਲਿਖੀ ਹੈ 1823 ਦੇ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੀ, ਉਦੋਂ ਵੀ ਕੋਈ ਹੋਰ ਸੋਰਸ ਮਟੀਰੀਅਲ ਜਿਹੜੇ ਸੀ ਉਹਨਾਂ ਦੀ ਸ਼ਾਇਦ ਕਮੀ ਪੇਸ਼ੀ ਸੀਗੀ। ਜਦੋਂ ਉਹ ਅਲੰਕਾਰ ਲਿਖ ਕੇ ਕਵਿਤਾਵਾਂ ਲਿਖ ਰਹੇ ਆ, ਹਿਸਟਰੀ ਬਾਰੇ ਲਿਖਣਾ ਜਾ ਰਹੇ ਆ, ਉਹਨਾਂ ਕੋਲ ਇਹ ਜਨਮ ਸਾਖੀ ਤੋਂ ਬਿਨਾਂ ਕੋਈ ਹੋਰ ਜਿਹੜਾ ਜ਼ਿਆਦਾ ਇਹੋ ਜਿਹਾ ਮਟੀਰੀਅਲ ਉਹਨਾਂ ਦੇ ਕੋਲ ਨਹੀਂ ਮਿਲ ਰਿਹਾ ਜਿਹਨੂੰ ਉਹ ਜ਼ਿਆਦਾ ਯੂਟੀਲਾਈਜ਼ ਕਰਦੇ ਆ। ਭਾਵੇਂ ਉਹਨਾਂ ਕੋਲ ਅਲੱਗ-ਅਲੱਗ ਪੋਥੀਆਂ ਇੰਡੀਆ 'ਚ ਹਰ ਜਗ੍ਹਾ ਤੋਂ ਸਬ ਕੰਟੀਨੈਂਟ ਤੋਂ ਉਹਨਾਂ ਨੇ ਮੰਗਾਈਆਂ ਸੀ ਆਪਣੇ ਕੋਲ, ਪਰ ਤਦ ਵੀ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਆਪਣਾ ਸੋਰਸ ਮਟੀਰੀਅਲ ਆ ਉਹ ਬਾਲਾ ਜਨਮ ਸਾਖੀ ਦੇ ਵਿੱਚੋਂ ਹੀ ਲਿਆ ਹੈ। ਜੀ, ਕੁਝ ਉਦਾਹਰਨਾਂ ਤੁਸੀਂ ਇਸ ਦੇ ਵਿੱਚ ਡਾਕਟਰ ਪੰਨੂ ਜਿਹੜਾ ਉਹ ਦੱਸ ਸਕਦੇ ਆ, ਤੇ ਨਾਲ ਇਹ ਵੀ ਜਿਹੜੀ ਜ਼ਰੂਰ ਚੀਜ਼ ਹੋਰ ਦੱਸੋ ਵੀ ਜਿਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਹੋਣਾ ਨੇ ਪਹਿਲਾਂ ਜਿਹੜੇ ਗੱਲ ਕਰਦੇ ਨੇ ਗੁਰੂ ਨਾਨਕ ਪ੍ਰਕਾਸ਼ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਉਸ ਟਾਈਮ ਦੇ ਉੱਤੇ ਜਿਹੜੀ ਰਿਸਰਚ ਇਹਨਾਂ ਨੇ ਕੀਤੀ ਆ, ਜੇ ਕੁਛ ਉਸ ਦੇ ਬਾਰੇ ਕੋਈ ਜ਼ਿਕਰ ਆਉਂਦਾ ਵੀ ਕਿੱਥੋਂ ਕਿੱਥੋਂ ਉਹਨਾਂ ਨੇ ਇਹ ਪ੍ਰਾਪਤ ਕੀਤਾ ਸੀਗਾ ਸਮਾਨ? ਹਾਂਜੀ, ਇੰਡੀਆ ਭਰ ਦੇ ਵਿੱਚੋਂ ਰਾਜਾ ਉਦੇ ਸਿੰਘ ਜੀ ਹੈ ਮੇਰੇ ਖਿਆਲ ਉਹਨਾਂ ਦਾ ਨਾਮ, ਜਿਹੜੇ ਹੁਣ ਮੌਜੂਦਾ ਹਰਿਆਣਾ ਦੇ ਵਿੱਚ ਕਰਨਾਲ ਦੇ ਕੋਲ ਉਹਨਾਂ ਦੀ ਜਗ੍ਹਾ ਸੀ ਕੈਥਲ ਦੇ ਕੋਲ, ਉੱਥੇ ਉਹਨਾਂ ਦਾ ਹੈੱਡਕੁਆਟਰ ਸੀਗਾ, ਜਿੱਥੇ ਬੈਠ ਕੇ ਸੀ ਬਹੁਤ ਸਾਲ ਉਹਨਾਂ ਨੇ ਜਿਹੜੀ ਸੀ ਇਹ ਜਿਹੜੀ ਸੂਰਜ ਪ੍ਰਕਾਸ਼ ਗ੍ਰੰਥ ਜਿਹੜੀ ਸੀ ਉਹਦੀ ਰਚਨਾ ਕੀਤੀ ਗਈ ਹੈ। ਔਰ ਦੁਨੀਆ ਭਰ 'ਚ ਉਸ ਵੇਲੇ ਜਿੱਥੇ ਵੀ ਕਿਤੇ ਗੁਰੂ ਨਾਨਕ ਦੇਵ ਜੀ ਦੀ ਕੋਈ ਸਾਖੀ ਮਿਲਦੀ ਸੀਗੀ, ਉਹ ਜਿਹੜੀ ਸੀ ਸਾਖੀ ਉਹਨੂੰ ਮੰਗਵਾਉਣ ਦੇ ਲਈ ਉਹਨਾਂ ਵੱਲੋਂ ਬਹੁਤ ਯਤਨ ਕੀਤੇ ਗਏ ਸੀਗੇ। ਕਈ ਜਗ੍ਹਾ ਤੇ ਪੇਮੈਂਟ ਕਰਕੇ, ਕਈ ਲੋਕਾਂ ਨੇ ਉਹ ਸਾਖੀ ਦਿੱਤੀ ਨਹੀਂ, ਉੱਥੇ ਜਾ ਕੇ ਇਹਨਾਂ ਨੇ ਕਾਪੀਸਟ ਭੇਜਿਆ, ਜਿਹਨੇ ਜਾ ਕੇ ਉੱਥੇ ਜਾ ਕੇ ਉਹਦੀ ਜਿਹਦੀ ਪੁਰਾਣੇ ਜ਼ਮਾਨੇ ਦੀ ਕਾਪੀing ਕਹਿ ਲਓ ਵੀ ਉਹਨੂੰ ਦੇਖ ਕੇ ਪੜ੍ਹ ਕੇ ਉੱਥੋਂ ਲਿਖਿਆ ਫੋਟੋ ਕਾਪੀ ਜਿਹੜੀ ਹੁਣ ਆਪਾਂ ਅੱਜ ਦੇ ਜ਼ਮਾਨੇ 'ਚ ਕਰਦੇ ਹਾਂ, ਉਹ ਉਹਨਾਂ ਨੇ ਜਿੱਥੋਂ ਵੀ ਕਿਤੋਂ ਕੁਛ ਸੋਰਸ ਮਿਲਿਆ ਉਹ ਸਾਰਾ ਮੰਗਵਾ ਕੇ ਇੱਥੇ ਸੀ ਕੈਥਲ ਮੰਗਵਾ ਕੇ ਤੇ ਇਹਨਾਂ ਨੂੰ ਕਵੀ ਸੰਤੋਖ ਸਿੰਘ ਜੀ ਨੂੰ ਪ੍ਰੋਵਾਈਡ ਕੀਤਾ, ਤਾਂ ਕਿ ਇੱਕ ਸਾਰਾ ਡਿਟੇਲਡ ਜਿਹੜਾ ਸੀਗਾ ਉਹ ਇਨਫੋਰਮੇਸ਼ਨ ਇੱਕ ਕਿਤਾਬ ਦੇ ਵਿੱਚ ਪਾਈ ਜਾ ਸਕੇ। ਜੀ ਜੀ, ਬਿਲਕੁਲ। ਇਹ ਤਾਂ ਕਾਫੀ ਜ਼ਿਆਦਾ ਅਹਿਮ ਜਿਹੜੀ ਉਹ ਚੀਜ਼ ਜਿਹੜੀ ਉਹ ਜ਼ਰੂਰ ਰਹੀ ਹੈਗੀ ਆ। ਅਤੇ ਨਾਲ ਹੀ ਜਿਹੜੀ ਆਪਾਂ ਇਸ ਦੇ ਵਿੱਚ ਜੇ ਗੱਲ ਕਰਦੇ ਜਾਈਏ ਵੀ ਸੰਤੋਖ ਸਿੰਘ ਹੁਣਾਂ ਤੋਂ ਬਾਅਦ ਦੇ ਵਿੱਚ ਵੀ ਕਿਸੇ ਦਾ ਨਾਮ ਮਿਲਦਾ ਵੀ ਪੁਰਾਣੇ ਇਤਿਹਾਸ ਦੇ ਵਿੱਚ ਜਿਸ ਨੇ ਬਾਲੇ ਦੇ ਉੱਤੇ ਸ਼ੱਕ ਕੀਤਾ ਹੋਵੇ, ਸ਼ੱਕ ਜ਼ਾਹਰ ਕੀਤਾ ਹੋਵੇ? ਹਾਂਜੀ, ਬਿਲਕੁਲ। ਕਵੀ ਸੰਤੋਖ ਸਿੰਘ ਜੀ ਦੀ ਇਹ ਜਿਹੜੀ ਕਿਤਾਬ ਆ 1823 ਦੇ ਵਿੱਚ ਜਿਹੜੀ ਪਬਲਿਸ਼ ਹੋਈ ਹੈ, ਸ੍ਰੀ ਗੁਰੂ ਨਾਨਕ ਪ੍ਰਕਾਸ਼, ਇਸ ਤੋਂ 5 ਸਾਲਾਂ ਬਾਅਦ ਹੀ ਇੱਕ ਹੋਰ ਕਿਤਾਬ ਆ ਜਾਂਦੀ ਹੈ ਗਿਆਨ ਰਤਨਾਗਰ। ਇਹ ਹੈਗੀ ਹੈ ਬਿਸ਼ਨ ਸਿੰਘ ਜੀ ਦੀ ਲਿਖੀ ਹੋਈ। ਉਹ 'ਚ ਵੀ ਮੈਂ ਇਹ ਨੋਟ ਕੀਤਾ, ਉਹ ਵੀ ਇਹ ਬਾਲਾ ਜਨਮ ਸਾਖੀ ਦੀ ਲੈਜੀਟੀਮੇਸੀ ਨੂੰ ਸ਼ੱਕ ਕਰਦੇ ਆ। ਉਹ ਕਹਿੰਦੇ ਆ ਵੀ ਜਦੋਂ ਇਹ ਬਾਲਾ ਜਨਮ ਸਾਖੀ ਦੇ ਮੁਤਾਬਕ ਲਿਖਿਆ ਜਾ ਰਿਹਾ ਵੀ 1525 'ਚ ਇਹ ਲਿਖੀ ਗਈ ਹੈ, ਗੁਰੂ ਅੰਗਦ ਦੇਵ ਜੀ ਵੱਲੋਂ ਲਿਖਵਾਈ ਜਾ ਰਹੀ ਹੈ, ਉਹ ਲਿਖਦੇ ਆ ਵੀ 1525 'ਚ ਤਾਂ ਹਾਲੇ ਭਾਈ ਲਹਿਣਾ ਜੀ, ਜਿਹਨਾਂ ਦਾ ਲੇਟਰ ਔਨ ਨਾਮ ਗੁਰੂ ਅੰਗਦ ਦੇਵ ਜੀ ਰੱਖਿਆ ਗਿਆ, ਉਹਨਾਂ ਦੀ ਤਾਂ ਹਾਲੇ ਗੁਰੂ ਨਾਨਕ ਦੇਵ ਜੀ ਦੇ ਨਾਲ ਮੁਲਾਕਾਤ ਵੀ ਨਹੀਂ ਸੀ ਹੋਈ। ਮਤਲਬ ਇਹ ਉਹਨਾਂ ਨੇ ਜਿਹੜਾ ਹੈਗਾ ਪੁਆਇੰਟ ਆਪਣੀ ਕਿਤਾਬ ਦੇ ਵਿੱਚ ਲਿਖਿਆ, ਗਿਆਨ ਰਤਨਾਗਰ 1828 ਦੇ ਵਿੱਚ ਜਿਹੜੀ ਇਹ ਬੁੱਕ ਲਿਖੀ ਹੈ। ਸੋ ਉਸ ਤੋਂ ਬਾਅਦ ਫਿਰ ਆਪਣੀ ਰਤਨ ਸਿੰਘ ਭੰਗੂ ਜੀ ਦੀ ਕਿਤਾਬ ਆ ਜਾਂਦੀ ਹੈ ਪ੍ਰਾਚੀਨ ਪੰਥ ਪ੍ਰਕਾਸ਼। ਉਹ 'ਚ ਵੀ ਉਹ ਥੋੜ੍ਹਾ ਜਿਹਾ ਪੁਆਇੰਟ ਰੇਜ਼ ਕਰਦੇ ਆ ਕਿ ਬਾਲਾ ਜਨਮ ਸਾਖੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਹੇਰਾਫੇਰੀ ਜਿਹੜੀ ਹੈਗੀ ਆ, ਮਿਲਾਵਟ ਹੋਈ ਆ। ਉਹ 'ਚ ਵੀ ਉਹ ਹਿੰਦਾਲੀਆਂ ਨੂੰ ਹੀ, ਜਿਹੜੇ ਹਿੰਦਾਲ ਦੇ ਚੇਲੇ ਹੈਗੇ ਆ, ਉਹਨਾਂ ਨੂੰ ਜਿਹੜੇ ਸੀ ਉਹਨਾਂ ਦੇ ਉੱਤੇ ਸ਼ੱਕ ਕਰਦੇ ਆ। ਉਹ ਲਿਖਦੇ ਆ, ਰਤਨ ਸਿੰਘ ਭੰਗੂ ਜੀ ਲਿਖਦੇ ਆ, ਐਸੇ ਐਸੇ ਝੂਠ ਲਿਖ ਜਨਮ ਸਾਖੀ ਮਧ ਮਿਲਾਏ, ਜਹਾਂ ਨਾ ਪਹੁੰਚਿਓ ਪਹਿਰਲਾਦ ਧਰੂ, ਹਿੰਦਾਲ ਪਹੁੰਚਿਓ ਲਿਖਵਾਏ। ਉਹ ਲਿਖਦੇ ਵੀ ਜਿਹਨੇ ਇਹ ਕਿਤਾਬ ਲਿਖੀ ਆ, ਜਿਹਨੇ ਇਹ ਜਨਮ ਸਾਖੀ ਦੁਬਾਰਾ ਲਿਖੀ ਆ, ਉਹਨੇ ਇਹੋ ਜਿਹੀਆਂ ਚੀਜ਼ਾਂ ਵਿੱਚ ਮਿਲਾਵਟਾਂ ਕਰਕੇ ਵਿੱਚ ਪਾਤੀਆਂ ਵੀ ਜਿੱਥੇ ਧਰੁਵ ਜਾਂ ਪ੍ਰਹਲਾਦ ਵਰਗੇ ਪਹੁੰਚੇ ਹੋਏ ਜਿਹੜੇ ਸੀਗੇ ਸੰਤ ਫਕੀਰ ਮਹਾਤਮਾ ਨਹੀਂ ਪਹੁੰਚ ਸਕੇ, ਉੱਥੇ ਜਾ ਕੇ ਉਹਨੇ ਹਿੰਦਾਲੀਆਂ ਨੂੰ ਜਿਹੜਾ ਹੈਗਾ ਜਾ ਕੇ ਪਹੁੰਚਾ ਦਿੱਤਾ। ਸੋ ਇਹ ਕੁਛ ਜਿਹੜੀਆਂ ਇਹ ਐਗਜ਼ਾਮਪਲਸ ਆਪਾਂ ਦਿੱਤੀਆਂ, ਕਵੀ ਸੰਤੋਖ ਸਿੰਘ ਜੀ ਹੋ ਗਏ, ਪਹਿਲਾਂ ਉਹਨਾਂ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ, ਮੁੜ ਕੇ ਬਿਸ਼ਨ ਸਿੰਘ ਜੀ, ਮੁੜ ਕੇ ਰਤਨ ਸਿੰਘ ਭੰਗੂ, ਇਹਨਾਂ ਵੱਲੋਂ ਸਮੇਂ-ਸਮੇਂ ਤੇ ਇਹ ਜਿਹੜਾ ਪੁਆਇੰਟ ਹੈਗਾ ਉਠਾਇਆ ਗਿਆ ਵੀ ਇਹ ਜਿਹੜੀ ਜਨਮ ਸਾਖੀ ਆ, ਭਾਈ ਬਾਲਾ ਜਨਮ ਸਾਖੀ, ਇਹਦੇ ਵਿੱਚ ਜਿਹੜੀ ਆ ਲੇਟਰ ਔਨ ਤਰੋੜ ਮਰੋੜ ਜਿਹੜੀ ਹੈਗੀ ਉਹ ਕੀਤੀ ਗਈ ਹੈ।
ਜੀ। ਸੋ ਹੰਧਾਲੀਆਂ ਦੇ ਉੱਤੇ ਸ਼ੱਕ ਦੀ ਸੂਈ ਜਿਹੜੀ ਸਭ ਤੋਂ ਜ਼ਿਆਦਾ ਜਾਂਦੀ ਹੈ। ਜੀ ਬਿਲਕੁਲ। ਤੇ ਇਹ ਆਮ ਲੋਕਾਂ ਦੇ ਵਿੱਚ ਜਿਹੜੀ ਬਾਲਾ ਜਨਮ ਸਾਖੀ ਆ ਕਦੋਂ ਪ੍ਰਚਲਿਤ ਹੋਈ? ਜੇ ਕਵੀ ਸੰਤੋਖ ਸਿੰਘ ਹੋਣਾ ਨੇ ਵਰਤੀ ਆ, ਕੀ ਉਸ ਤੋਂ ਪਹਿਲਾਂ ਇਹ ਪ੍ਰਚਲਿਤ ਹੋ ਚੁੱਕੀ ਸੀ? ਨਹੀਂ, ਇਹ ਬਹੁਤ ਹੁਣ ਜਾ ਕੇ ਬਾਈ ਦ 19th ਸੈਂਚੁਰੀ ਜਾ ਕੇ ਇਹ ਜਿਹੜੀ ਆ ਘਰ ਘਰ ਕਹਾਣੀ ਪਹੁੰਚ ਗਈ। ਉਦੋਂ ਫਿਰ ਕੰਧਾਂ ਤੇ ਜਿਹੜੇ ਚਿੱਤਰਕਾਰ ਵੀ ਸੀ ਉਹ ਵੀ ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੇ ਭਾਈ ਬਾਲਾ ਤੇ ਮਰਦਾਨਾ ਦਾ ਪੋਰਟਰੇਟ, ਜਿਹੜੇ ਰਿਚ ਲੋਕ ਸੀਗੇ, ਅਮੀਰ ਲੋਕ, ਉਹ ਆਪਣੇ ਘਰ ਦੇ ਬਾਹਰ ਇਹ ਜਿੱਦਾਂ ਡਿਜ਼ਾਈਨ ਪੱਕਾ ਹੀ 3 ਜਣਿਆਂ ਦਾ ਜਿਹੜਾ ਬਣਾਉਣ ਲੱਗ ਪਏ। ਠੀਕ ਹੈ। ਗੁਰੂ ਸਾਹਿਬ ਤੇ ਜਿਹੜਾ ਇਹ ਮਤਲਬ ਜਿਹੜੀਆਂ ਸਾਰੀਆਂ ਸਾਖੀਆਂ ਸੀਗੀਆਂ ਭਾਈ ਬਾਲਾ ਜਨਮ ਸਾਖੀ ਦੀਆਂ, ਉਹ ਅੱਗੇ ਦੀ ਅੱਗੇ ਜਿਹੜੀਆਂ ਹੋਰ ਮੈਨੂਸਕ੍ਰਿਪਟ ਛਪਣ ਲੱਗ ਪਈਆਂ, ਉਹਨਾਂ 'ਚ ਹੋਰ ਵਧਣ ਲੱਗ ਪਈਆਂ, ਉਹਨਾਂ ਦਾ ਨੰਬਰ ਵਧਣ ਲੱਗ ਪਿਆ। ਮਤਲਬ ਕਰਦਿਆਂ ਇੱਕ ਪੁਆਇੰਟ ਇਹ ਆ ਗਿਆ ਵੀ ਪਿੰਡਾਂ 'ਚ ਲੋਕੀ ਇੱਕ ਬੰਦਾ ਕੋਈ ਬਾਲਾ ਜਨਮ ਸਾਖੀ ਪੜ੍ਹਨ ਬੈਠਦਾ ਸੀ ਤੇ ਉਹਦੀ ਕਥਾ ਹੁੰਦੀ ਸੀ, ਲੋਕੀ ਪੂਰੀ ਦਾ ਧਾਰਮਿਕ ਸ਼ਰਧਾ ਨਾਲ ਸੁਣਨ ਆਉਂਦੇ ਸੀਗੇ। ਫਿਰ ਉਹ ਸਾਖੀ ਅੱਗੇ ਚੱਲੀ, ਅਗਲੇ ਦਿਨ ਫਿਰ ਕੰਟੀਨਿਊ ਹੁੰਦੀ ਸੀ। ਇਹ ਬਹੁਤ ਲੰਬਾ ਸਮਾਂ, ਅਬਾਊਟ 100-150 ਸਾਲ ਦੇ ਕਰੀਬ, ਅਰਲੀਅਰ 19th ਸੈਂਚੁਰੀ ਤੱਕ ਜਿਹੜਾ ਸੀ ਇਹ ਪ੍ਰੋਸੀਜਰ ਚੱਲਦਾ ਰਿਹਾ, ਜਿਹਦੇ ਨਾਲ ਕਿ ਇਹ ਸਾਖੀ ਸੀ, ਇਹ ਜਿਹੜੀ ਜਿੰਨੇ ਵੀ ਇਹਦੇ ਵਿੱਚ ਨੈਰੇਟਿਵਸ ਦਿੱਤੇ ਹੋਏ ਆ, ਇਹ ਕਹਿ ਲਓ ਵੀ ਸਿੱਖ ਜਿਹੜੀ ਆਪਾਂ ਹਿਸਟਰੀ ਪਿੰਡਾਂ 'ਚ ਆਪਾਂ ਗੱਲਬਾਤ ਜੋ ਕਰਦੇ ਹਾਂ ਗੁਰੂ ਸਾਹਿਬ ਬਾਰੇ, ਜਿੱਦਾਂ ਆਪਾਂ ਜਾਣਦੇ ਹਾਂ, ਉਹ ਸਾਰੀ ਇਹਦੇ ਵਿੱਚੋਂ ਅੱਗੇ ਦੀ ਅੱਗੇ ਜਿਹੜੀ ਸੀ ਉਹ ਕੈਪਚਰ ਹੁੰਦੀ ਗਈ। ਮਤਲਬ ਇਹਦੇ ਵਿੱਚ ਐਡ ਹੁੰਦਾ ਰਿਹਾ। ਹਾਂਜੀ, ਐਡ ਹੁੰਦਾ ਰਿਹਾ। ਤੇ ਮਤਲਬ ਜਿੰਨੀ ਵੀ ਆਪਾਂ ਫਰੈਸਕੋਜ਼ ਵਗੈਰਾ ਕਿਤੇ ਵੀ ਦੇਖਦੇ ਹਾਂ, ਉਹੀ ਪੇਂਟਿੰਗ ਆਉਣ ਲੱਗ ਪਈਆਂ। ਜਿੱਦਾਂ ਜੋ ਸੀਨ ਭਾਈ ਬਾਲਾ ਜਨਮ ਸਾਖੀ ਦੇ ਵਿੱਚ ਉਹਨਾਂ ਨੇ ਉਚਰਿਆ ਆ, ਉਹੀ ਸੀਨ ਜਿੱਦਾਂ ਆ ਗਿਆ। ਜਿੱਦਾਂ ਭਾਈ ਮਰਦਾਨਾ ਜੀ ਰਬਾਬ ਪਲੇ ਕਰ ਰਹੇ ਆ, ਭਾਈ ਬਾਲਾ ਖੜੇ ਆ ਤੇ ਉਹਨਾਂ ਨੇ ਹੱਥ 'ਚ ਮੋਰ ਪੰਖ ਜਿਹੜੇ ਜਿੱਦਾਂ ਫੜੇ ਹੋਏ ਆ, ਗੁਰੂ ਸਾਹਿਬ ਬੈਠੇ ਆ ਤੇ ਸਿਰ ਦੇ ਉੱਪਰ ਜਿੱਦਾਂ ਛਤਰੀ ਆ, ਉਹਦੀ ਛਾਇਆ। ਇਹ ਸਾਰੇ ਸੀਨ ਜਿਹੜੇ ਹੈਗੇ ਆ ਬਾਲਾ ਜਨਮ ਸਾਖੀ ਦੇ ਵਿੱਚ, ਜਿਹੜੀਆਂ ਕਹਾਣੀਆਂ ਆ ਉਹਦੇ ਵਿੱਚ ਜਿਹੜੇ ਉਚਰੇ ਹੋਏ ਆ, ਮਤਲਬ ਉਹ ਇੰਨੇ ਬਣ ਗਿਆ ਕਿ ਮਤਲਬ ਆਪਣਾ ਜਿਹੜਾ ਵਿਜ਼ਨ ਹੈ, ਪਰਸੈਪਸ਼ਨ ਹੈ ਸਾਰਿਆਂ ਦਾ, ਸੁਣਨ ਦਾ, ਦੇਖਣ ਦਾ, ਉਹ ਅਕੋਰਡਿੰਗ ਟੂ ਬਾਲਾ ਜਨਮ ਸਾਖੀ ਹੋ ਗਿਆ। ਇਟ ਗॉट ਮੋਸਟ ਪਪੂਲਰ। ਹੋਰ ਜਨਮ ਸਾਖੀਆਂ ਵੀ ਹੈਗੀਆਂ ਨੇ, ਪੁਰਾਤਨ ਜਨਮ ਸਾਖੀ ਹੈਗੀ ਹੈ, ਸ਼ੀਹਾਂ ਉੱਪਲ ਦੀ ਜਨਮ ਸਾਖੀ ਹੈ, ਫਿਰ ਭਾਈ ਮਨੀ ਸਿੰਘ ਦੀ ਜਨਮ ਸਾਖੀ ਹੈ, ਆਪਣੀ ਮਿਹਰਮਨ ਜਨਮ ਸਾਖੀ ਹੈਗੀ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੀ ਇਹ ਬਾਲਾ ਸੀਗੀ, ਇਹ ਨੰਬਰ 1 ਚਲੀ ਗਈ, ਬਹੁਤ ਜ਼ਿਆਦਾ ਐਕਸਟ੍ਰੀਮਲੀ ਪਪੂਲਰ ਹੋ ਗਈ। ਜੀ, ਇਹ ਆਪਾਂ ਕਹਿ ਰਹੇ ਹਾਂ 19th ਸੈਂਚੁਰੀ ਦੇ ਮੱਧ ਦੇ ਦੌਰਾਨ, ਸ਼ੁਰੂ ਦੇ ਵਿੱਚ ਕਿੱਥੇ ਕਿ ਜਾ ਕੇ ਇਹ ਜ਼ਿਆਦਾ ਸੀਗਾ? ਨਹੀਂ, ਸ਼ੁਰੂ ਤੱਕ ਹੀ ਜਾ ਕੇ ਜਿਹੜੀ ਸੀ ਇਹ ਕੰਪਲੀਟ ਆਲਮੋਸਟ ਜਿਹੜੀ ਸੀ ਉਹ ਹੋਣ ਲੱਗ ਪਈ। ਸੋ ਗੋਰਿਆਂ ਦਾ ਉਦੋਂ ਕਹਿ ਲਓ ਵੀ ਚੱਲ ਰਿਹਾ ਸੀਗਾ ਕੰਮ। ਹਾਂਜੀ, ਉਸ ਵੇਲੇ ਜਦੋਂ ਸ਼ੁਰੂ ਹੋਏ ਗੋਰੇ, ਉਦੋਂ ਤੱਕ ਜਿਹੜੀ ਸੀ ਇਹ ਕੰਪਲੀਟ ਇਹਦੀ ਘਰ ਘਰ ਜਿਹੜੀ ਸੀ ਪਹੁੰਚ ਹੋ ਚੁੱਕੀ ਹੈ। 1850, 60, 70 ਤੱਕ ਇਹ ਜਿਹੜੀ ਸੀ ਘਰ ਘਰ ਪਹੁੰਚ ਚੁੱਕੀ ਸੀਗੀ ਬਾਲਾ ਜਨਮ ਸਾਖੀ ਜੀ। ਤੇ ਉਸ ਟਾਈਮ ਦੇ ਹਿਸਟੋਰੀਅਨ ਜਾਂ ਮਾਡਰਨ ਹਿਸਟੋਰੀਅਨਸ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਵੀ ਜਿਹੜੇ ਜਿੱਦਾਂ ਕਵੀ ਸੰਤੋਖ ਸਿੰਘ ਹੋਣਾ ਨੇ ਲਿਖਿਆ ਸੀ ਇਸ ਦੇ ਬਾਰੇ, ਇਹਨਾਂ ਦਾ ਵੀ ਕ੍ਰਿਟਿਸਿਜ਼ਮ, ਆਲੋਚਨਾ ਜਿਹੜੀ ਉਹ ਕੀਤੀ ਇਸ ਜਨਮ ਸਾਖੀ ਦੀ। ਹਾਂਜੀ, ਉਹਨਾਂ ਤੋਂ ਸਭ ਤੋਂ ਜਿਹੜਾ ਮਸ਼ਹੂਰ ਨਾਮ ਆਉਂਦਾ ਆ ਮਾਡਰਨ ਦੇ ਵਿੱਚੋਂ, ਉਹ ਆਪਣੇ ਹੈਗੇ ਸਰਦਾਰ ਕਰਮ ਸਿੰਘ ਹਿਸਟੋਰੀਅਨ। ਠੀਕ ਹੈ। ਇਹਨਾਂ ਦੀ ਬੁੱਕ ਹੈਗੀ ਕੱਤਕ ਕੇ ਵਿਸਾਖ, 1912 ਦੇ ਵਿੱਚ ਜਾ ਕੇ ਪਬਲਿਸ਼ ਹੋਈ ਹੈ। ਇਹਦੇ ਵਿੱਚ ਇਹਨਾਂ ਨੇ ਇਹ ਜਿਹੜਾ ਖੂਹ ਜਿਹਦੇ ਉੱਤੇ ਆਪਾਂ ਚੈਪਟਰ ਕਰ ਰਹੇ ਹਾਂ, ਇਹਨੂੰ ਬੜੇ ਲੰਮੀ ਹੱਥੀ ਲਿਆ। ਉਹਨਾਂ ਦੇ ਚੈਪਟਰ ਦਾ ਨਾਮ ਹੀ ਹੈਗਾ ਖੂਹ ਭਾਈ ਬਾਲੇ ਦਾ ਨਹੀਂ। ਮਤਲਬ ਉਹਨਾਂ ਵਿੱਚ ਚੈਪਟਰ ਦਾ ਜਿਹੜਾ ਨਾਮ ਹੀ ਰੱਖਿਆ। ਸੋ ਕਹਿ ਲਓ ਵੀ ਮਾਡਰਨ ਜਿਹੜੇ ਇਤਿਹਾਸਕਾਰ ਹੈਗੇ ਆ, ਇਹਨਾਂ ਦੇ ਵਿੱਚੋਂ ਕਰਮ ਸਿੰਘ ਜੀ ਪਹਿਲੇ ਉਹ ਹਿਸਟੋਰੀਅਨ ਨੇ ਜਿਨ੍ਹਾਂ ਨੇ ਇਹਨੂੰ ਪੂਰੀ ਤਰ੍ਹਾਂ ਐਨਾਲਾਈਜ਼ ਕੀਤਾ, ਤੇ ਉਹਨਾਂ ਨੇ ਜਿਹੜਾ ਸੀ ਇਹਨੂੰ ਰਿਜੈਕਟ ਕੀਤਾ। ਮਤਲਬ ਅਲੱਗ-ਅਲੱਗ ਨੇ, ਕਈ ਹਿਸਟੋਰੀਅਨ ਨੇ ਜਿਹੜੇ ਕਹਿੰਦੇ ਨੇ ਕਿ ਠੀਕ ਹੈ ਸਾਖੀ, ਕਈ ਕਹਿੰਦੇ ਆ ਕਿ ਨਹੀਂ ਗਲਤ ਹੈ। ਇਹ ਗਲਤ ਵਾਲੇ ਕਹਿਣ ਵਾਲੇ ਦੇ ਵਿੱਚੋਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਦਾ ਨਾਮ ਉੱਪਰ ਆਉਂਦਾ, ਕਿਉਂਕਿ ਇਹਨਾਂ ਦੀ ਜਿਹੜੀ ਇਹ ਕਿਤਾਬ ਸੀਗੀ ਕੱਤਕ ਕੇ ਵਿਸਾਖ, ਇਹ ਵੀ ਬੜੀ ਫੇਮਸ ਬੁੱਕ ਹੋਈ ਹੈ, ਜਿਹਦੇ ਵਿੱਚ ਇਹਨਾਂ ਨੇ ਇਹ ਆਪਣੇ ਵੱਲੋਂ ਜਿਹੜੇ ਸੀ ਪੁਆਇੰਟਸ ਦਿੱਤੇ ਨੇ ਕਿ ਇਹ ਭਾਈ ਬਾਲਾ ਜਿਹੜਾ ਹੈਗਾ, ਇਹਨਾਂ ਨੇ ਤਾਂ ਇਹ ਵੀ ਕਿਹਾ ਵੀ ਕੱਲੀ ਜਿਹੜੀ ਜਨਮ ਸਾਖੀ ਝੂਠ ਨਹੀਂ ਹੈਗੀ ਜੀ। ਇਹਨਾਂ ਨੇ ਇਹ ਵੀ ਨਾਲ ਕਹਿ ਦਿੱਤਾ ਵੀ ਜਿਹੜਾ ਬਾਲਾ ਸੰਧੂ ਨਾਮ ਦਾ ਕਰੈਕਟਰ ਹੀ ਜਿਹੜਾ ਹੈਗਾ ਉਹ ਫਰਜੀ ਕਰੈਕਟਰ ਹੈਗਾ। ਮਤਲਬ ਬਾਲੇ ਨਾਮ ਦਾ ਜਿਹੜਾ ਸੀ ਕੋਈ ਉਹ ਇਨਸਾਨ ਜਿਹੜਾ ਉਹ ਹੋਇਆ ਹੀ ਨਹੀਂ ਹੈ। ਤੇ ਇਹ ਜਿਹੜੀ ਭਾਈ ਬਾਲੇ ਦੇ ਜਿਹੜੇ ਖੂਹ ਦੀ ਸਟੋਰੀ ਹੈਗੀ, ਤੁਸੀਂ ਚਾਹੁੰਦੇ ਤਾਂ ਮੈਂ ਕੁਛ ਲਾਈਨਾਂ ਉਹਨਾਂ ਦੀ ਕਿਤਾਬ ਦੇ ਵਿੱਚੋਂ ਪੜ੍ਹ ਕੇ ਸੁਣਾ ਦੇਣਾ ਕਿ ਉਹ ਖੂਹ ਬਾਰੇ ਕੀ ਲਿਖ ਰਿਹਾ ਹੈ। ਜ਼ਰੂਰ। ਉਹ ਆਪਣੀ ਕਿਤਾਬ 'ਚ ਲਿਖਦੇ ਆ ਵੀ ਇਹ ਜਿਹੜਾ ਖੂਹ ਨਨਕਾਣਾ ਸਾਹਿਬ, ਜਿਹਦੇ ਬਾਰੇ ਕਿਹਾ ਜਾਂਦਾ ਕਿ ਇਹ ਚੰਦਰਭਾਨ ਸੰਧੂ ਆਪਾਂ ਜਿਵੇਂ ਪਹਿਲਾਂ ਚੈਪਟਰ 'ਚ ਗੱਲ ਕਰਦੇ ਆਏ ਹਾਂ, ਭਾਈ ਬਾਲੇ ਦੇ ਜਿਹੜੇ ਫਾਦਰ ਦਾ ਨਾਮ ਹੈਗਾ, ਉਹ ਕਹਿੰਦੇ ਆ ਵੀ ਇਹ ਬਹੁਤ ਅਸੰਭਵ ਜਾਪਦਾ ਵੀ ਕੋਈ ਸੰਧੂ ਜਿਹੜਾ ਸੀਗਾ ਉਹ ਇਹਨਾਂ ਪਿੰਡਾਂ 'ਚ ਵਸਦਾ ਹੋਵੇ, ਕਿਉਂਕਿ ਉਸ ਵੇਲੇ ਜਿਹੜੇ ਜ਼ਿਆਦਾ ਪੱਟੀਆਂ ਦਾ ਜਿਹੜਾ ਇਹ ਇਲਾਕਾ ਸੀਗਾ। ਪਹਿਲਾਂ ਤਾਂ ਉਹ ਇਸ ਚੀਜ਼ ਤੇ ਸ਼ੱਕ ਕਰਦੇ ਆ ਵੀ ਚੰਦਰਭਾਨ ਸੰਧੂ ਦੇ ਨਾਮ ਦਾ ਕੋਈ ਲੋਕ ਜਿਹੜਾ ਹੈਗਾ ਉਹ ਇਹਦੇ ਉੱਪਰ ਆ ਕੇ ਰਹਿੰਦਾ ਹੋਵੇ। ਫਿਰ ਉਹ ਕਹਿੰਦੇ ਆ ਵੀ ਖੂਹ ਦੇ ਪਾਸ ਇੱਕ ਬੜਾ ਭਾਰੀ ਥੇ ਹੈ, ਜਿਹਦਾ ਆਪਾਂ ਧੌਲਰ ਦੀ ਪਹਿਲਾਂ ਗੱਲ ਕਰਕੇ ਹਟੇ ਹਾਂ। ਤੇ ਉਹ ਕਹਿੰਦੇ ਇਹ ਥੇ ਦੇ ਵਿੱਚ ਮਹਿਲ ਗਰਕ ਪਏ ਹੋਣਗੇ,
ਵੀ ਕਿਸੇ ਪਿੰਡ ਦਾ ਥੇ ਨਹੀਂ ਲੱਗਦਾ, ਕਿਉਂਕਿ ਬਹੁਤ ਵੱਡਾ ਥੇ ਆ, ਬੜੀਆਂ ਪੁਰਾਣੀਆਂ ਇੱਟਾਂ ਖੂਹ, ਜਿਵੇਂ ਪਹਿਲਾਂ ਵੀ ਗੱਲ ਕਰਦੇ ਆਏ ਆ ਆਪਣੀ ਬੁੱਕ ਦੇ ਸ਼ੁਰੂ 'ਚ ਹੀ, ਕਿ ਇੱਥੇ ਸੀਤਾ ਵਾਲਾ ਖੂਹ ਵੀ ਹੁੰਦਾ ਸੀ, ਜਿਹੜਾ ਕਿਸੇ ਪੁਰਾਣੇ ਜ਼ਮਾਨੇ ਦਾ ਕਿਸੇ ਰਾਜੇ ਮਹਾਰਾਜਿਆਂ ਦਾ ਖੂਹ ਲੱਗਦਾ ਆ। ਸੋ ਕਹਿੰਦੇ ਵੀ ਜਿਹੜੇ ਆਦਮੀ ਨੇ, ਕੋਈ ਕਰਮ ਸਿੰਘ ਜੀ ਲਿਖਦੇ ਆ ਵੀ ਜਿਹੜੇ ਆਦਮੀ ਨੇ 5-7 ਥੇ ਦੇਖੇ ਹੁਣ, ਉਹ ਝੱਟ ਪਛਾਣ ਜਾਂਦਾ ਕਿ ਕੋਈ ਮਾਮੂਲੀ ਜਿਹੇ ਪਿੰਡ ਦਾ ਥੇ ਆ ਜਾਂ ਕਿਸੇ ਸ਼ਾਹੀ ਕਿਲੇ ਦੇ ਮਹਿਲਾਂ ਦਾ ਢੇਰ ਆ। ਸੋ ਉਹਨਾਂ ਨੂੰ ਇਹ ਲੱਗਦਾ ਵੀ ਇਹ ਜਿਹੜਾ ਭਾਈ ਬਾਲੇ ਦਾ ਖੂਹ ਜਿਹੜਾ ਕਿਹਾ ਜਾ ਰਿਹਾ, ਇਹ ਵੀ ਕਿਸੇ ਪੁਰਾਣੇ ਜ਼ਮਾਨੇ ਦਾ ਬਹੁਤ ਵੱਡਾ ਕਿਸੇ ਰਾਜੇ ਮਹਾਰਾਜੇ ਦਾ ਜਿਹੜਾ ਖੂਹ ਸੀਗਾ। ਉਹ ਆਪਣੀ ਉਹਨਾਂ ਦੀ ਲੈਂਗੁਏਜ ਲਿਖਦੇ ਆ, ਜੱਟਾਂ ਵਾਸਤੇ ਖੂਹ ਲਵਾਉਣਾ ਕੋਈ ਮਾਮੂਲੀ ਗੱਲ ਨਹੀਂ ਹੈ। ਉਸ ਵੇਲੇ ਦੀ ਗੱਲ ਲਿਖਦੇ ਆ ਜੀ, ਜਦੋਂ ਜੱਟ ਦੀ ਔਕਾਤ ਘੋੜੀ, ਬਲਦ ਤੇ ਹਲ ਹੀ ਹੁੰਦਾ ਸੀ, ਐਡਾ ਵੱਡਾ ਖੂਹ ਲਵਾ ਲੈਣਾ ਮੂਲੋਂ ਅਸੰਭਵ ਜਾਪਦਾ ਹੈ। ਉਨੀ ਦਿਨੀ ਦਾ ਇਹ ਰਿਵਾਜ ਸੀ ਕਿ ਗੋਤ ਦੀ ਗੋਤ ਹੀ ਤੁਰ ਪਈ, ਜਿੱਥੇ ਜਾ ਕੇ ਝੰਡੇ ਗੱਡੇ ਉੱਥੇ ਖੂਹ ਪੁੱਟਣ ਲੱਗ ਪਏ। ਪਹਿਲਾਂ ਖੂਹ ਕੱਚਾ ਹੀ ਰੱਖਿਆ, ਜਦੋਂ ਗੋਤ ਦੀ ਤਾਕਤ ਵਧੀ ਤਾਂ ਪੱਕਾ ਕਰਵਾ ਲਿਆ, ਨਹੀਂ ਤਾਂ ਸਦਾ ਜਿਹੜਾ ਸੀ ਉਹ ਕੱਚਾ ਹੀ ਰਹਿ ਗਿਆ। ਸੋ ਉਹ ਲਿਖਦੇ ਆ ਵੀ ਇਹ ਗੁਰੂ ਨਾਨਕ ਜੀ ਤੋਂ ਵੀ ਬਹੁਤ ਪਹਿਲੇ ਵੇਲਿਆਂ ਦਾ ਖੂਹ ਹੈ। ਜੇ ਇਹਦੀ ਇੱਕ ਇੱਟ ਨੂੰ ਜੇ ਮਿਣੋਗੇ ਤਾਂ ਛੋਟੀ ਤੋਂ ਛੋਟੀ ਵੀ 2 ਗਿੱਠਾਂ ਲੰਮੀ ਤੇ ਗਿੱਠ ਦੀ 2/3 ਚੌੜੀ ਹੋਵੇਗੀ। ਮੋਟਾਈ ਤੋਂ ਇਸ ਚੀਜ਼ ਦਾ ਹੈਗਾ ਜਿਹੜਾ ਅੰਦਾਜ਼ਾ ਲੱਗ ਸਕਦਾ ਹੈ। ਸੋ ਅੱਗੇ ਜਾ ਕੇ ਕਰਮ ਸਿੰਘ ਜੀ ਆਪਣੀ ਕਿਤਾਬ 'ਚ ਲਿਖਦੇ ਆ ਵੀ ਇਹ ਖੂਹ ਠੀਕ ਉਦੋਂ ਬਣਿਆ ਜਦੋਂ ਕਿਲ੍ਹਾ ਤੇ ਮਹਿਲ ਬਣੇ ਸਨ। ਸਮੇਂ ਦੀ ਅਦਲਾ ਬਦਲੀ ਨੇ ਮਹਿਲਾਂ ਨੂੰ ਢੇਰੀ ਕਰ ਦਿੱਤਾ, ਪਰ ਇਹ ਖੂਹ ਹਰ ਇੱਕ ਨੂੰ ਸੁੱਖ ਦੇਣ ਕਰਕੇ ਆਫਤਾਂ ਤੋਂ ਬਚਿਆ ਰਿਹਾ। ਤੇ ਜਦੋਂ ਰਾਏ ਭੋਏ ਇਸ ਇਲਾਕੇ ਵਿੱਚ ਆਏ ਤੇ ਉਹਨਾਂ ਨੇ ਇਹ ਖੂਹ ਦੇਖ ਕੇ ਜਿਹੜੀ ਸੀ ਪਿੰਡ 'ਚ ਜਿਹੜੀ ਸੀ ਇਹ ਜਗ੍ਹਾ ਦੀ ਨੀਂਹ ਰੱਖੀ, ਤੇ ਇਹ ਦਾਤ ਰਾਏ ਭੋਏ ਨੂੰ ਕਰਤਾਰ ਨਹੀਂ ਦਿੱਤੀ। ਉਸਨੇ ਇਸ ਦੇ ਆਸਰੇ ਤਲਵੰਡੀ ਵਸਾ ਦਿੱਤੀ। ਤੇ ਜਦੋਂ ਰਾਏ ਭੋਏ ਨੂੰ ਖਰਲਾ ਨੇ ਤੰਗ ਕੀਤਾ ਤੇ ਮੁੜ ਕੇ ਉਹ ਜਿਹੜਾ ਸੀ ਪਿੰਡ ਛੱਡ ਕੇ ਜਿਹੜੇ ਸੀ ਉਹ ਚਲੇ ਗਏ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਵੇਲੇ ਦੁਬਾਰਾ ਸਿੱਖਾਂ ਦੀ ਆਬਾਦੀ ਵੱਧ ਗਈ, ਬਾਲੇ ਦੀ ਜਨਮ ਸਾਖੀ ਦਾ ਬਹੁਤ ਪ੍ਰਚਾਰ ਹੋ ਗਿਆ। ਲੋਕਾਂ ਨੇ ਲਾਂਭ ਚਾਂਭ ਵਿੱਚ ਇੱਕ ਪੁਰਾਣਾ ਖੂਹ ਵੀ ਦੇਖਿਆ ਤੇ ਬਸ ਉਹਦੇ ਨਾਮ ਤੇ ਜਿਹੜਾ ਬਾਲੇ ਵਾਲਾ ਖੂਹ ਜਿਹੜਾ ਸੀ ਉਹ ਪ੍ਰਸਿੱਧ ਕਰ ਦਿੱਤਾ। ਸੋ ਉਹਨਾਂ ਨੇ ਜਿਹੜੀ ਇਹ ਸਟੋਰੀ ਹੈਗੀ ਆ, ਇਹ ਇਸ ਕਾਰਨ ਨਾਲ ਕੀਤੀ ਆ ਵੀ ਇੰਨਾ ਵੱਡਾ ਜਿਹੜਾ ਇੰਨੇ ਸਾਈਜ਼ ਦਾ ਜਬਰਜੰਗ ਖੂਹ ਹੈਗਾ, ਉਹ ਇੱਕ ਸਧਾਰਨ ਜੱਟ ਕਿਵੇਂ ਬਣਾ ਸਕਦਾ ਹੈ। ਕਿ ਮਤਲਬ that's what his point is, to reject the ਬਾਲਾ ਜਨਮ ਸਾਖੀ, ਔਰ ਮੇਨਲੀ ਦਾ ਖੂਹ ਦੇ ਜਿਹੜਾ ਆਪਣਾ ਚੈਪਟਰ ਖੂਹ ਦੇ ਬਾਰੇ ਹੈਗਾ। ਸੋ ਖੂਹ ਦੇ ਬਾਰੇ ਉਹਨਾਂ ਨੇ ਇਹ ਕਿਹਾ ਹੋਇਆ ਜੀ। ਸੋ ਉਹਨਾਂ ਦਾ ਹਾਈਪੋਥੇਸਿਸ ਸੀਗਾ ਇਹ, ਉਹਨਾਂ ਨੇ ਇਹਦੇ ਵਿੱਚ ਉਹਨਾਂ ਨੇ ਕੋਈ ਇਹ ਨਹੀਂ ਵੀ ਦਿੱਤਾ, ਉਦਾਹਰਣ ਨਹੀਂ ਦਿੱਤਾ, ਸਿਰਫ ਆਪਣਾ ਖਿਆਲ ਬਿਆਨ ਕੀਤਾ। ਬਿਲਕੁਲ ਦਿੱਤਾ। ਔਰ ਇਹਦੇ ਵਿੱਚ ਬੜੀ ਹੈਰਾਨੀ ਦੀ ਗੱਲ ਇਹ ਵੀ ਹੈਗੀ ਕਿ ਕੁਝ ਸਾਲ ਪਹਿਲਾਂ ਜਿੱਦਾਂ ਆਪਾਂ ਪਹਿਲਾਂ ਦੇਖ ਕੇ ਆਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਇੱਕ ਬੜੀ ਉਹ ਡਿਟੇਲ ਭਾਈ ਸਾਹਿਬ ਸਿੰਘ ਬੇਦੀ ਦੀ ਉਹ ਆਉਂਦੀ ਹੈ ਕਿ ਉਹਨਾਂ ਨੇ ਇਹ ਸਾਰਾ ਖੂਹ ਨਵੇਂ ਸਿਰਿਓਂ ਦੁਬਾਰਾ ਰੈਨੋਵੇਸ਼ਨ ਕਰਵਾ ਕੇ ਬਹੁਤ ਵੱਡੇ ਲੈਵਲ ਤੇ ਬਣਾਇਆ ਸੀ। ਉਹਦਾ ਵੀ ਉਹਨਾਂ ਨੇ ਕੋਈ ਜਿਹੜਾ ਸੀ ਉਹ ਜ਼ਿਕਰ ਨਹੀਂ ਕੀਤਾ। ਉਹ ਇਸ ਚੀਜ਼ ਤੇ ਉਹਨਾਂ ਦਾ ਪੁਆਇੰਟ ਜਿਹੜਾ ਕੇਂਦਰਿਤ ਹੈਗਾ ਕਿ ਇਹ ਖੂਹ ਉਹ ਏਦਾਂ ਮੰਨ ਕੇ ਚੱਲ ਰਿਹਾ ਕਿ ਖੂਹ ਪੁਰਾਣੇ ਸਮੇਂ ਦਾ ਹੀ ਭਾਈ ਬਾਲੇ ਦਾ ਸੀ ਜਾਂ ਉਹਨਾਂ ਤੋਂ ਪਹਿਲਾਂ ਦਾ ਹੈਗਾ। ਮੇਰੀ ਜਿਹੜੀ ਮੁੜ ਕੇ ਲੇਟਰ ਰੈਨੋਵੇਸ਼ਨ ਦੀ ਗੱਲ ਹੋਈ ਸੀਗੀ 1792 ਦੇ ਕਰੀਬ ਦੀ, ਆਪਾਂ ਪਿਛਲੇ ਚੈਪਟਰ 'ਚ ਉਹਦੀ ਗੱਲ ਕੀਤੀ ਸੀਗੀ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਮਿਸਲਦਾਰ ਦੇ ਤੌਰ ਤੇ ਨਨਕਾਣਾ ਸਾਹਿਬ ਪਹੁੰਚੇ ਸੀ ਤੇ ਲੋਕਾਂ ਦੀ ਮੰਗ ਸੀ ਕਿ ਇਸ ਖੂਹ ਨੂੰ ਮਜ਼ਬੂਤ ਕੀਤਾ ਜਾਵੇ। ਤੇ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਹੀ ਉੱਥੇ ਇਹ ਕੀਤਾ ਸੀ। ਉਹਦੇ ਬਾਰੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਜੀ ਨੇ ਮੈਨੂੰ ਉਹਨਾਂ ਦੀ ਮੈਂ ਕਿਤਾਬ ਦੁਬਾਰਾ ਇਹ ਚੀਜ਼ ਲਈ ਪੜ੍ਹੀ ਸੀ ਕਿ ਕਿਤੇ ਜ਼ਿਕਰ ਆਵੇ ਕਿ ਦੁਬਾਰਾ ਖੂਹ ਦੀ ਰੈਨੋਵੇਸ਼ਨ ਦੇ ਬਾਰੇ ਉਹ ਜ਼ਿਕਰ ਕਰ ਰਹੇ ਆ, ਪਰ ਮੈਨੂੰ ਨਹੀਂ ਲੱਗਦਾ ਇਹ ਚੀਜ਼ ਉਹਨਾਂ ਦੇ ਜਿਹੜੀ ਧਿਆਨ ਜੋਖਰੇ ਆਈ ਹੈ ਜੀ। ਕਰਮ ਸਿੰਘ ਹੁਣਾਂ ਨੇ ਕਹਿ ਦਿੱਤਾ ਬਾਲੇ ਦਾ ਖੂਹ ਨਹੀਂ, ਤੁਸੀਂ ਕਹਿਤਾ ਬਾਲੇ ਦਾ ਖੂਹ। ਤੁਸੀਂ ਜਦੋਂ ਇਹਦਾ ਨਾਮ ਚੈਪਟਰ ਦਾ ਰੱਖਣ ਲੱਗੇ ਸੀ ਉਦੋਂ ਮਨ ਦੇ ਵਿੱਚ ਇਦਾਂ ਦੇ ਕੋਈ ਖਿਆਲਾਤ ਸੀਗੇ? ਹਾਂਜੀ ਬਿਲਕੁਲ ਸੀ, ਕਿਉਂਕਿ ਸਰਦਾਰ ਕਰਮ ਸਿੰਘ ਜੀ ਬੜੇ ਵੱਡੇ ਇਤਿਹਾਸ ਦੇ ਵਿੱਚ ਨਾਮ ਨੇ। ਮੈਂ ਉਹਨਾਂ ਦਾ ਕੰਮ ਬਹੁਤ ਲਾਈਕ ਕਰਦਾ, ਬਹੁਤ ਪੜ੍ਹਿਆ ਹੋਇਆ। ਪਰ ਕਿਉਂਕਿ ਜਦੋਂ ਅਸੀਂ ਹਿਸਟਰੀ ਲਿਖਦੇ ਹਾਂ ਅਸੀਂ ਪਾਕਿਸਤਾਨ ਦੇ ਵਿੱਚ, ਆਪਾਂ ਨੂੰ ਹਰੇਕ ਚੀਜ਼ ਜਿਹੜੀ ਲੱਭਦੀ ਹੈ ਸਾਡੇ ਲਈ ਬਹੁਤ ਬੇਸ਼ਕੀਮਤੀ ਹੈਗੀ ਹੈ ਜੀ। ਸੋ ਹੁਣ ਬਾਲੇ ਦਾ ਖੂਹ ਮੇਰੇ ਮੁਤਾਬਿਕ ਇੱਕ ਬਹੁਤ ਇੰਟਰਸਟਿੰਗ ਜੰਕਸ਼ਨ ਹੈਗਾ ਹਿਸਟੋਰੀਅਨਸ ਦੇ ਲਈ, ਰਿਸਰਚਰਸ ਦੇ ਲਈ, ਦੁਨੀਆ ਭਰ 'ਚ ਰਹਿੰਦੇ ਸਿੱਖਾਂ ਦੇ ਲਈ, ਜਿਹਦੇ ਉੱਪਰ ਬਹੁਤ ਰਿਸਰਚ ਹੋ ਸਕਦੀ ਹੈ। ਸੋ ਉਹ ਤਦ ਹੀ ਹੋ ਸਕਦੀ ਹੈ ਜੇ ਆਪਾਂ ਪਾਕਿਸਤਾਨ 'ਚ ਇਹੋ ਜਿਹੀਆਂ ਜਗ੍ਹਾ ਲੱਭਾਂਗੇ ਜਿਹਨਾਂ ਦੇ ਉੱਪਰ ਕੋਈ ਨਾ ਕੋਈ ਜਿਹੜੀ ਹੈਗੀ ਕਹਾਣੀ, ਸਟੋਰੀ ਉਹ ਬਿਲਡ ਹੁੰਦੀ ਹੋਵੇ। ਇੰਨਾ ਮੌਕਾ ਮਿਲਦਾ ਹੈ ਕਿ ਇੰਡੀਆ 'ਚ ਰਹਿਣ ਵਾਲੇ ਰਿਸਰਚਰਸ ਪਾਕਿਸਤਾਨ ਜਾ ਕੇ ਰਿਸਰਚ ਕਰਨ, ਤੇ ਜਿਹੜੇ ਲੋਕਲ ਪਾਕਿਸਤਾਨ 'ਚ ਆਰਕੀਓਲੋਜਿਸਟ ਹੈਗੇ ਆ, ਪੁਰਾਤਤਵ ਵਿਭਾਗ ਹੈਗਾ, ਉਹਨਾਂ ਨੂੰ ਹੈਲਪ ਲੈਣੀ ਪਊਗੀ ਡੈਫੀਨੇਟਲੀ। ਸੋ ਇਸ ਕਰਕੇ ਦੋਨਾਂ ਕੰਟਰੀਜ਼ ਦੀਆਂ ਕੜੀਆਂ ਜੋੜਨ ਦੇ ਲਈ, ਜਾਂ ਕਹਿ ਲਓ ਵੀ ਪਾਕਿਸਤਾਨ ਨੂੰ ਬਾਹਰਲੇ ਸਿੱਖ ਰਿਸਰਚਰਸ ਦੇ ਨਾਲ ਜੋੜਨ ਲਈ ਇਹੋ ਜਿਹੀਆਂ ਜਗ੍ਹਾ ਬਹੁਤ ਕੰਮ ਦੀਆਂ ਹੈਗੀਆਂ। ਇਸ ਕਰਕੇ ਮੈਂ ਬਕਾਇਦਾ ਇੱਕ ਚੈਪਟਰ ਹੀ ਬਾਲੇ ਦਾ ਖੂਹ ਦੇ ਕੇ ਬਣਾਇਆ ਕਿ ਇਹ ਇੰਨੀ ਵੱਡੀ ਇਹਦੀ ਸਟੋਰੀ ਹੈਗੀ ਆ। ਔਰ ਇਹ ਆਪਣਾ ਚੈਪਟਰ ਜਿਹੜਾ ਹੈਗਾ ਪਾਕਿਸਤਾਨ 'ਚ ਵੀ ਬਹੁਤ ਲਾਈਕ ਕੀਤਾ ਗਿਆ ਕਿਉਂਕਿ ਇਹਦੇ ਉੱਪਰ ਬਹੁਤ ਵੱਡੀ ਕੰਟਰੋਵਰਸੀ ਹੈਗੀ ਹੈ। ਸੋ ਜੇ ਆਪਾਂ ਉਹਨੂੰ ਵੈਸੇ ਇੱਕ ਹਲਕਾ ਜਿਹਾ ਲਿਖ ਦਿੰਦੇ
ਕਿ ਨਨਕਾਣਾ ਸਾਹਿਬ ਦੇ ਵਿੱਚ ਖੂਹ ਵੀ ਸੀ, ਉਹ ਗੱਲ ਬਣਦੀ ਨਹੀਂ ਹੈ। ਇਸ ਕਰਕੇ ਇਹ ਜਾਣ ਕੇ ਇਹ ਚੈਪਟਰ ਜਿਹੜਾ ਸੀ ਇਹਨੂੰ ਫੁੱਲ ਫਲੈਜਡ ਪਹਿਲੀ ਵਾਰੀ ਮੇਰੇ ਖਿਆਲ ਕਿਸੇ ਕਿਤਾਬ ਦੇ ਵਿੱਚ ਇੱਕ ਚੈਪਟਰ ਹੀ ਦਿੱਤਾ ਗਿਆ ਭਾਈ ਬਾਲੇ ਦਾ ਖੂਹ, ਕਿ ਇਹ ਫਰਦਰ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਹੈਗੀਆਂ ਉਹ ਇਹਦੇ ਉੱਤੇ ਫਰਦਰ ਜਿਹੜੀ ਹੈਗੀ ਰਿਸਰਚ ਉਹਨੂੰ ਕੰਟੀਨਿਊ ਕਰ ਸਕਣ। ਜੀ ਬਿਲਕੁਲ ਜਿੰਨੀਆਂ ਤੁਸੀਂ ਗੱਲਾਂ ਇਸ ਬਾਲੇ ਦੇ ਨਾਲ ਜੁੜੀਆਂ ਹੋਈਆਂ ਜਦੋਂ ਕੀਤੀਆਂ ਇਸ ਕਰੈਕਟਰ ਦੇ ਨਾਲ, ਸੋ ਫਿਰ ਕਿਤੇ ਨਾ ਕਿਤੇ ਤਾਂ ਗੱਲ ਬਣਦੀ ਆ। ਤੁਸੀਂ ਜਿੱਦਾਂ ਜ਼ਿਕਰ ਕਰ ਰਹੇ ਸੀਗੇ ਵੀ 19ਵੀਂ ਸਦੀ ਦੇ ਅਖੀਰ ਦੇ ਵਿੱਚ ਜਾਂ ਸ਼ੁਰੂਆਤ 'ਚ ਮੱਧ 'ਚ 19th ਸੈਂਚੁਰੀ ਦੇ ਵਿੱਚ ਬਾਲੇ ਦੀ ਜਨਮ ਸਾਖੀ ਕਾਫੀ ਪ੍ਰਚਲਿਤ ਹੋ ਚੁੱਕੀ ਸੀ। ਉਸੇ ਟਾਈਮ ਆਪਾਂ ਦੇਖ ਰਹੇ ਸੀਗੇ ਵੀ ਉਸ ਟਾਈਮ ਦੇ ਉੱਤੇ ਗੁਰਦੁਆਰਾ ਸੁਧਾਰ ਲਹਿਰ ਨੂੰ ਲੈ ਕੇ ਵੀ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਆਪਣੇ ਕਹਿ ਲਓ ਵੀ ਸੇਵਾ ਸੰਭਾਲ ਲੈਣ ਦੇ ਲਈ ਕੋਸ਼ਿਸ਼ਾਂ ਵੀ ਜਿਹੜੀ ਚੱਲ ਰਹੀ ਸੀ। ਅਜਿਹੀ ਮੌਕੇ ਦੇ ਉੱਤੇ ਕੀ ਇਹ ਕੋਈ ਪੇਚ ਫਸਦਾ ਹੋਇਆ ਉੱਥੇ ਨਜ਼ਰ ਆਉਂਦਾ ਆ? ਕਿਤੇ ਕੋਈ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆ ਵੀ ਉਸ ਲਹਿਰ ਦੇ ਵਿੱਚ ਵੀ ਇਸ ਜਨਮ ਸਾਖੀ ਦੇ ਬਾਰੇ ਕੋਈ ਇੱਦਾਂ ਦੀ ਚਰਚਾ ਜਿਹੜੀ ਉਹ ਛਿੜੀ ਹੋਵੇ? ਹਾਂਜੀ, ਐਸ ਸੱਚ ਜਨਮ ਸਾਖੀ ਬਾਰੇ ਤਾਂ ਨਹੀਂ, ਪਰ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਿੰਘ ਸਭਾ ਦੇ 2 ਗਰੁੱਪ ਬਣ ਗਏ ਸਨ, ਲਾਹੌਰ ਤੇ ਅੰਮ੍ਰਿਤਸਰ। ਸੋ ਜਿਹੜੇ ਇਹ ਸਨਾਤਨੀ ਲਾਈਨ ਨੂੰ ਅਪਰੋਚ ਕਰਦੇ ਆ ਜਾਂ ਕਹਿ ਲਓ ਵੀ ਹਿੰਦੂਇਜ਼ਮ ਜਾਂ ਉਦਾਸੀਨ ਵੱਲ ਦੇ ਸੀਗੇ, ਉਹ ਹਮੇਸ਼ਾ ਹੀ ਬਾਲਾ ਜਨਮ ਸਾਖੀ ਦੇ ਬਹੁਤ ਫੇਵਰਟ ਜਿਹੜੇ ਹੈਗੇ ਉਹ ਹੁੰਦੇ ਹੋਣਗੇ। ਬੜਾ ਨੈਚੁਰਲ ਹੈ ਕਿਉਂਕਿ ਬਾਲਾ ਜਨਮ ਸਾਖੀ ਦੇ ਵਿੱਚ ਹੀ ਜਿਹੜਾ ਹੈਗਾ ਉਹ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਉਹਨਾਂ ਦਾ ਬਹੁਤ ਜ਼ਿਆਦਾ ਜ਼ਿਕਰ ਕੀਤਾ ਹੋਇਆ। ਸੋ ਇਸ ਕਰਕੇ ਜਦੋਂ ਤੱਤ ਖਾਲਸਾ ਐਂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਅਰਲੀ 20th ਸੈਂਚੁਰੀ ਦੀ ਗੱਲ ਹੈਗੀ ਆ, 1920 ਦੇ ਵਿੱਚ, 20ਵੀਂ ਸਦੀ ਦੇ ਸਟਾਰਟਿੰਗ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋਣ ਲੱਗਾ, ਉਦੋਂ ਉਹਨਾਂ ਨੇ ਉਹ ਸਾਰੇ ਜਿਹੜੇ ਟੈਕਸਟ ਸੀਗੇ, ਸਕ੍ਰਿਪਚਰ ਸੀਗੇ, ਹਿਸਟਰੀ ਸੀਗੀ, ਉਹ ਡੈਫੀਨੇਟਲੀ ਉਹਨਾਂ ਨੇ ਉਹ ਚੀਜ਼ਾਂ ਆਪਣੇ ਵੱਲੋਂ ਅੱਗੇ ਰੱਖੀਆਂ। ਜਿਵੇਂ ਹਮ ਹਿੰਦੂ ਨਹੀਂ, ਭਾਈ ਕਾਹਨ ਸਿੰਘ ਨਾਭਾ ਜੀ ਦੀ ਕਿਤਾਬ ਸੀਗੀ, ਉਹ ਪੈਂਫਲੇਟ ਅੱਗੇ ਰੱਖਿਆ। ਸੋ ਹਰੇਕ ਨੇ ਆਪੋ ਆਪਣੇ ਜਿਹੜਾ ਉਹਨੂੰ ਸੂਟ ਕਰਦਾ, ਉਹਨਾਂ ਦੇ ਏਜੰਡੇ ਨੂੰ ਸੂਟ ਕਰਦਾ, ਉਹਨੂੰ ਜਿਹੜਾ ਹੈਗਾ ਉਹ ਅੱਗੇ ਰੱਖਣਾ ਹੁੰਦਾ। ਸੋ ਇਹ ਜਿਹੜੀ ਬਾਲਾ ਜਨਮ ਸਾਖੀ ਸੀ ਇਹਨੂੰ ਸਗੋਂ ਉਸ ਵੇਲੇ ਕ੍ਰਿਟਿਸਾਈਜ਼ ਕੀਤਾ ਗਿਆ ਇਹਨਾਂ ਵੱਲੋਂ ਕਿ ਇਹਦੇ ਵਿੱਚ ਜਿਹੜੀਆਂ ਇਹ ਗੱਲਾਂ ਹੈਗੀਆਂ, ਜਿਹੜੇ ਇਹ ਕਿਉਂਕਿ ਉਹਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਵੀ ਸਟੋਰੀ ਜਿਹੜੀ ਹੈਗੀ ਨਾਲ ਨਾਲ ਕਈ ਜਗ੍ਹਾ ਤੇ ਜਿਹੜੀਆਂ ਹੈਗੀਆਂ ਚੱਲਦੀਆਂ ਹੈਗੀਆਂ, ਥੋੜਾ ਮਿਕਸ ਅਪ ਹੈਗਾ ਆ ਇਨ ਮੈਨੀ ਚੈਪਟਰਸ। ਜੀ ਕਰਮ ਸਿੰਘ ਹਿਸਟੋਰੀਅਨ ਤੋਂ ਇਲਾਵਾ ਹੋਰ ਵੀ ਮਾਡਰਨ ਹਿਸਟੋਰੀਅਨ ਜਿਨ੍ਹਾਂ ਨੇ ਜਨਮ ਸਾਖੀ ਦੇ ਹੱਕ ਵਿੱਚ ਪ੍ਰੋੜਤਾ ਕੀਤੀ ਆ ਜਾਂ ਹੋਰ ਵੀ ਇਸ ਦੇ ਅਗੇਂਸਟ ਬੋਲੇ ਨੇ? ਜੀ ਬਿਲਕੁਲ, ਉਸ ਵੇਲੇ ਤਾਂ ਮਤਲਬ ਕਈ ਜਦੋਂ ਉਹਨਾਂ ਦੀ ਜਿਹੜੀ ਰਿਸਰਚ ਸੀਗੀ ਉਹ ਇੰਨੀ ਮਤਲਬ ਕਹਿ ਲਓ ਕਿ ਉਸ ਵੇਲੇ ਮਾਡਰਨ ਸੀਗੀ, ਜ਼ਿਆਦਾਤਰ ਲੋਕਾਂ ਨੇ ਉਹਨੂੰ ਬਹੁਤ ਜ਼ਿਆਦਾ ਮੰਨਿਆ ਤੇ ਉਹਨਾਂ ਨੇ ਫਟਾਫਟ ਵੀ ਉਹਦੇ ਹੱਕ ਦੇ ਵਿੱਚ ਕਿ ਇਹ ਕਰਮ ਸਿੰਘ ਜੀ ਵਾਲੀ ਜਿਹੜੀ ਗੱਲ ਹੈਗੀ ਆ ਉਹ ਠੀਕ ਹੈਗੀ ਆ। ਫਿਰ ਇੱਕ ਬੁੱਕ ਆਈ ਸੀਗੀ, ਮੈਨੂੰ ਨਾਮ ਸ਼ਾਇਦ ਮੈਂ ਠੀਕ ਲੈਂਦਾ ਹੋਵਾਂ, ਨਾਹਰ ਸਿੰਘ ਜੀ ਦੀ ਕਿਤਾਬ ਆਈ, ਜਿਹੜੀ ਇਹਨਾਂ ਦੀ ਕਿਤਾਬ ਸੀਗੀ ਭਾਈ ਕਰਮ ਸਿੰਘ ਜੀ ਦੀ, ਇਹ ਸੀਗੀ ਕੱਤਕ ਕੇ ਵਿਸਾਖ। ਨਾਹਰ ਸਿੰਘ ਜੀ ਦੀ ਕਿਤਾਬ ਆ ਗਈ ਵਿਸਾਖ ਨਹੀਂ ਮਤਲਬ ਉਲਟੀ ਆ ਗਈ। ਇਹਨਾਂ ਨੇ ਕਿਹਾ ਕੱਤਕ ਕੇ ਵਿਸਾਖ, ਉਹਨਾਂ ਨੇ ਆ ਗਿਆ ਕੱਤਕ ਨਹੀਂ, ਮਤਲਬ ਉਹ ਬਿਲਕੁਲ ਹੀ ਆਪੋਜ਼ਿਟ ਜਿਹੜਾ ਸੀਗਾ 180 ਪੂਰਾ ਉਹਨਾਂ ਨੇ ਕੀਤਾ। ਹਾਂ, ਉਹਨਾਂ ਨੇ ਜਿਹੜਾ ਸੀ ਉਹ ਨਾਹਰ ਸਿੰਘ ਜੀ ਦੀ ਉਹ ਕਿਤਾਬ ਆ ਗਈ। ਉਹਦੇ ਨਾਲ ਕੀ ਹੋਇਆ ਵੀ ਸਾਰੇ ਜਿਹੜੇ ਸਿੱਖ ਹੈਗੇ ਆ ਇਸ ਵੇਲੇ ਵੀ, ਅੱਜ ਦੀ ਤਰੀਕ 'ਚ ਵੀ ਤੁਸੀਂ ਇੰਟਰਨੈਟ ਫੇਸਬੁੱਕ ਤੇ ਦੇਖੋ, ਜਿਹੜੇ ਸਕਾਲਰਸ ਹੈਗੇ ਆ 2 ਧੜਿਆਂ 'ਚ ਵੰਡੇ ਹੋਏ ਆ, ਕਈ ਕੱਤਕ ਮੰਨਦੇ ਆ, ਕਈ ਵਿਸਾਖ ਮੰਨਦੇ ਆ। ਉਹਨਾਂ ਇਸ ਕਰਕੇ ਜਿਹੜੇ ਹੈਗੇ ਆ ਕੁਛ ਕਹਿ ਲਓ ਵੀ ਉਹ ਨਾਹਰ ਸਿੰਘ ਵਾਲੀ ਥਿਊਰੀ ਨੂੰ ਫੋਲੋ ਕਰਦੇ ਆ, ਕੁਛ ਜਿਹੜੇ ਹੈਗੇ ਆ ਇਹ ਆਪਣੇ ਭਾਈ ਕਰਮ ਸਿੰਘ ਵਾਲੀ ਥਿਊਰੀ ਨੂੰ ਫੋਲੋ ਕਰਦੇ ਆ। ਜੀ ਤੇ ਕਰਮ ਸਿੰਘ ਹੋਣਾ ਨੇ ਜਿਹੜਾ ਇਹ ਕਿਹਾ ਵੀ ਸੰਧੂ ਨਹੀਂ ਸੀ ਉਹ ਹੋ ਸਕਦਾ ਜਾਂ ਇਹ ਸਾਰੀਆਂ ਚੀਜ਼ਾਂ ਕਹੀਆਂ, ਕੀ ਉਹਨਾਂ ਨੇ ਆਪਣੀਆਂ ਗੱਲਾਂ 'ਚ ਇਹ ਵੀ ਲਿਖਿਆ ਵੀ ਫਿਰ ਇਹ ਲਿਖੀ ਕਿਸ ਨੇ ਆ? ਨਹੀਂ, ਇਹੀ ਇੱਕ ਪੁਆਇੰਟ ਹੈਗਾ ਕਿ ਇਹਨਾਂ ਨੇ ਇਹ ਸ਼ੱਕ ਤਾਂ ਜ਼ਾਹਰ ਕਰ ਦਿੱਤਾ, ਇਹਨਾਂ ਨੇ ਇਹ ਮਤਲਬ ਸ਼ੱਕ ਕੀ ਮਤਲਬ ਇਹਨਾਂ ਨੇ ਤਾਂ ਕਲੀਅਰ ਕਰ ਦਿੱਤਾ ਕਿ ਉਹ ਨਹੀਂ ਹੈਗਾ, ਪਰ ਇਹਨਾਂ ਨੇ ਵੀ, ਕਰਮ ਸਿੰਘ ਹਿਸਟੋਰੀਅਨ ਨੇ ਵੀ ਕੋਸ਼ਿਸ਼ ਤਾਂ ਕੀਤੀ ਹੈ ਕਿਤਾਬ 'ਚ ਪਤਾ ਲੱਗਦਾ, ਬਟ ਹੀ ਫੇਲਡ ਟੂ ਫਾਈਂਡ ਵੀ ਫਿਰ ਇਹ ਕੰਮ ਜਿਹੜਾ ਹੈਗਾ ਕਿਹਦਾ ਹੈਗਾ ਅਸਲੀ, ਉਹ ਜਿਹੜੇ ਕਿਹਨੇ ਲਿਖੀ ਹੈਗੀ ਆ। ਸੋ ਇਹ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਵੀ ਇਹ ਨਿਰੰਜਣੀਆਂ ਨੂੰ ਉੱਪਰ ਚੱਕਣ ਦੇ ਲਈ ਕਿਤਾਬ ਜਿਹੜੀ ਹੈਗੀ ਆ ਇਹ ਸਾਖੀ ਲਿਖੀ ਗਈ ਆ। ਇਹ ਨਿਰੰਜਣੀਆਂ ਬਾਬੇ ਹਿੰਦਾਲ ਦਾ ਜਿਹੜਾ ਸੀਗਾ ਉਹ ਸੈਕਟ ਸੀਗਾ। ਸੋ ਇਹ ਇੱਦਾਂ ਲਿਖਦੇ ਆ ਵੀ ਜਿਹੜੇ ਨਿਰੰਜਣੀਆਂ ਦਾ ਚੌਥਾ ਗੁਰੂ ਸੀਗਾ ਅਕਿਲਦਾਸ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਹੋਇਆ ਗਿਆ ਸੀ, ਉਹਨਾਂ ਦਾ ਸਮਕਾਲੀ ਸੀ 10ਵੇਂ ਪਾਤਸ਼ਾਹੀ ਦਾ, ਉਸ ਵੇਲੇ ਜਿਹੜੀ ਹੈਗੀ ਆ ਅੰਦਾਜ਼ਨ ਲਿਖੀ ਗਈ ਆ ਅਕਿਲਦਾਸ ਦੇ ਵੇਲੇ। ਸੋ ਇਹਨਾਂ ਨੇ ਇੱਥੇ ਕਹਿ ਕੇ ਇਹ ਲਾਈਨ ਕਹਿ ਕੇ ਜਿਹੜੀ ਸੀ ਆਪਣੀ ਕਹਿ ਲਓ ਵੀ ਰਿਸਰਚ ਨੂੰ ਐਂਡ ਕਰ ਦਿੱਤਾ ਹੈ, ਵਿਦਆਊਟ ਗੋਇੰਗ ਟੂ ਮਚ ਡਿਟੇਲ ਵੀ ਅਕਿਲਦਾਸ ਨੇ ਆਪ ਕਰਵਾਈ ਸੀ ਕਿ ਉਹਦੇ ਤੋਂ ਗਾਂ ਕਿਸੇ ਬੰਦੇ ਨੇ ਕਰਵਾਈ ਸੀ ਜਾਂ ਉਹਦਾ ਨਾਮ ਕੀ ਸੀ। ਕਰਮ ਸਿੰਘ ਜੀ ਇੰਨੀ ਡਿਟੇਲ ਦੇ ਵਿੱਚ ਨਹੀਂ ਜਾਂਦੇ, ਹੀ ਜਸਟ
ਇਹ ਵੀ 1-2 ਲਾਈਨਾਂ ਮੈਨੂੰ ਬੜੀ ਮੁਸ਼ਕਿਲ ਨਾਲ ਉਹਨਾਂ ਦੀ ਬੁੱਕ ਦੇ ਵਿੱਚੋਂ ਲੱਭੀਆਂ ਨੇ ਜੀ ਕਿ ਬਾਬਾ ਅਕਿਲ ਦਾਸ ਦੇ ਸਮੇਂ ਤੇ ਜਿਹੜੇ ਕਿ 10ਵੇਂ ਪਾਤਸ਼ਾਹੀ ਦੇ ਸਮਕਾਲੀ ਹੋਏ ਨੇ, ਇਹ ਜਿਹੜੀ ਹੈਗੀ ਆ ਬਾਲਾ ਜਨਮ ਸਾਖੀ ਲਿਖੀ ਗਈ ਲੱਗਦੀ ਹੈ ਉਹਨਾਂ ਨੂੰ। ਜੀ ਜਿੱਦਾਂ ਤੁਸੀਂ ਇਹ ਕਹਿ ਰਹੇ ਆ ਵੀ ਲੱਗਦਾ ਆ, ਅਤੇ ਤੁਸੀਂ ਜਿਹੜੀ ਆਪਣੀ ਰਿਸਰਚ ਦੇ ਵਿੱਚ ਤੁਹਾਨੂੰ ਕੀ ਲੱਭਦਾ ਆ ਵੀ ਕੁਛ ਅਜਿਹੀਆਂ ਚੀਜ਼ਾਂ, ਕੁਛ ਨਵੀਂ ਚੀਜ਼ ਲੱਭੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਮੁਤਲਕ? ਹਾਂਜੀ, ਬਹੁਤ ਲੱਭੀ ਹੈ। ਇਸ ਕਰਕੇ ਆਪਾਂ ਨੂੰ ਇਹ ਜਿਹੜਾ ਚੈਪਟਰ ਹੈਗਾ ਇਹਦੀ ਹਾਲੇ 2-3 ਕਿਸ਼ਤਾਂ ਹੋਰ ਹੋਣੀਆਂ। ਆਪਾਂ ਇਦਾਂ ਹੀ ਅੱਗੇ ਵੱਧਦੇ ਜਾਵਾਂਗੇ ਤਾਂ ਕਿ ਐਂਡ ਤੇ ਆਪਾਂ ਜਿਹੜੇ ਆਪਣੇ ਨਾਲ ਹੀ ਸਾਰੇ ਜਿਹੜੇ ਸਰੋਤੇ ਵੀ ਹੈਗੇ ਆ, ਆਪਾਂ ਇਹਦਾ ਕੋਈ ਨਿਸ਼ਕਰਸ਼ ਕੱਢ ਸਕੀਏ ਵੀ ਇਹ ਕੀ ਬਾਲਾ ਸੀ, ਨਹੀਂ ਸੀ, ਜਨਮ ਸਾਖੀ ਸੱਚੀ ਆ ਝੂਠੀ ਆ। ਆਪਾਂ ਇਸ ਵੇਲੇ ਕੀ ਕਰ ਰਹੇ ਹਾਂ, ਆਪਾਂ ਦਲੀਲਾਂ ਦੇ ਰਹੇ ਹਾਂ। ਜਿੱਦਾਂ ਕਿ ਲੱਗ ਸੇ ਵੀ ਆਪਾਂ ਬਜਾਏ ਕਿ ਸਿੰਗਲ ਆਨਸਰ ਦੇਣ ਦੇ, ਸਿੰਗਲ ਲਾਈਨ ਆਨਸਰ ਹੁੰਦਾ ਹਾਂਜੀ ਹੈ ਜਾਂ ਨਹੀਂ ਹੈ, ਆਪਾਂ ਸਾਰੇ ਫੈਕਟਰਸ ਨੂੰ ਬਿਨਾਂ ਕਿਸੇ ਦਾ ਪੱਖ ਲਿਆ ਹੋਇਆ ਆਪਾਂ ਕੰਪੇਅਰ ਕਰਦੇ ਜਾ ਰਹੇ ਹਾਂ। ਔਰ ਅਸੀਂ ਨੋਟ ਕਰੋਗੇ ਐਂਡ ਤੇ ਜਾਂਦੇ ਜਾਂਦੇ ਜਿਹੜਾ ਹੈਗਾ ਆਪਣੇ ਆਪ ਹੀ ਕੋਈ ਨਾ ਕੋਈ ਰਿਜ਼ਲਟ ਜਿਹੜਾ ਨਿਕਲਣ ਲੱਗ ਪੈਣਾ। ਮੇਰਾ ਖਿਆਲ ਹੈ ਵੀ ਆਪਾਂ ਨੂੰ 2 ਜਾਂ 3 ਕਿਸ਼ਤਾਂ ਹੋਰ ਇਸ ਟੌਪਿਕ ਦੀਆਂ ਲੱਗ ਜਾਣੀਆਂ, ਪਰ ਕਿਉਂਕਿ ਇਹ ਬਹੁਤ ਮਹੱਤਵਪੂਰਨ ਟੌਪਿਕ ਹੈਗਾ ਔਰ ਇਹਦੇ ਮੈਂ ਇਹ ਸਾਰੀਆਂ ਪੁਰਾਣੀਆਂ ਲਿਖਤਾਂ ਇਕੱਠੀਆਂ ਕਰਨ ਦੇ ਵਿੱਚ ਮਿਹਨਤ ਬਹੁਤ ਕੀਤੀ ਹੋਈ ਹੈ। ਮੈਂ ਇਹਨੂੰ ਕਹਿ ਲਓ ਵੀ ਇਹਦੇ 'ਚ ਸ਼ਾਰਟਕਟ ਨਹੀਂ ਮਾਰਨਾ ਚਾਹੁੰਦਾ, ਸੋ ਇਹਨੂੰ ਆਪਾਂ ਤੁਹਾਡੀਆਂ ਆਉਣ ਵਾਲੀਆਂ ਅੱਗੇ ਕਿਸ਼ਤਾਂ ਦੇ ਵਿੱਚ ਇੱਦਾਂ ਹੀ ਕਰਦੇ ਜਾਵਾਂਗੇ। ਔਰ ਜੇ ਕਿਸੇ ਨੇ ਪੂਰੀ ਜਾਣਕਾਰੀ ਲੈਣੀ ਹੈ ਤਾਂ ਸਾਡੀਆਂ ਪਿਛਲੀਆਂ 2 ਕਿਸ਼ਤਾਂ ਇਸ ਪ੍ਰੋਗਰਾਮ ਦੀਆਂ ਉਹ ਵੀ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਪਈਆਂ ਨੇ। ਮਤਲਬ ਪੂਰਾ ਪ੍ਰੋਗਰਾਮ ਦੇਖੇ ਚੈਪਟਰ 10 ਦੇ ਬਾਰੇ, ਜਾਂ ਮੇਰੀ ਕਿਤਾਬ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਚੈਪਟਰ 10, ਫਿਰ ਤੁਸੀਂ ਆਪਣਾ ਜਿਹੜਾ ਹੈਗਾ ਹੈ ਖੁਦ ਨਿਚੋੜ ਕੱਢਣਾ ਆ ਕਿ ਇਹ ਜਨਮ ਸਾਖੀਆਂ ਸਹੀ ਨੇ ਜਾਂ ਲੇਟਰ ਔਨ ਇਹਨਾਂ ਦੇ ਵਿੱਚ ਕੋਈ ਨਾ ਕੋਈ ਮਿਲਾਵਟ ਜਾਂ ਕੋਈ ਕਹਿ ਲਓ ਵੀ ਪੋਲਿਊਸ਼ਨ ਜਿਹੜਾ ਉਹ ਕੀਤਾ ਗਿਆ। ਬਿਲਕੁਲ, ਇਹ ਪੋਲਿਊਸ਼ਨ ਇਹਦੇ ਵਿੱਚ ਤਾਂ ਅਜੇ ਤਾਂ ਹੀ ਨਹੀਂ ਹਟੇ। ਉਦੋਂ ਤਾਂ ਫਿਰ ਉਹਨਾਂ ਦੇ ਕੋਲੋਂ ਮੌਕਾ ਬਹੁਤ ਸੀਗਾ ਵੀ ਜਦੋਂ ਕਿਸੇ ਦੀ ਪੁੱਛ ਪੜਤਾਲ ਹੀ ਜਿਹੜੀ ਉਹ ਨਹੀਂ ਸੀਗੀ। ਸੋ ਕਾਫੀ ਕੁਛ ਜਿਹੜੀਆਂ ਰੋਚਕ ਜਾਣਕਾਰੀਆਂ ਜਿਹੜੀਆਂ ਆ ਉਹ ਮਿਲ ਰਹੀਆਂ ਆ। ਕਿਸੇ ਦੇ ਇਹ ਦੇਖੋ ਵਿਊਜ਼ ਦੇ ਨਾਲ ਮੇਲ ਵੀ ਖਾਂਦੀਆਂ ਹੋਣਗੀਆਂ, ਕਿਸੇ ਦੇ ਅਗੇਂਸਟ ਵੀ ਜਿਹੜੀਆਂ ਵਿਊਜ਼ ਦੇ ਨਾਲ ਜਿਹੜੀਆਂ ਹੋਣਗੀਆਂ, ਪਰ ਜੋ ਇਤਿਹਾਸ ਦੇ ਵਿੱਚ ਹੈਗਾ ਆ ਉਹ ਆਪਾਂ ਤੁਹਾਨੂੰ ਦੱਸ ਰਹੇ ਹਾਂ। ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਹਰ ਇੱਕ ਚੀਜ਼ ਜਿਹੜੀ ਤੁਹਾਡੇ ਨਾਲ ਹੀ ਜਿਹੜੀ ਉਹ ਹਮੇਸ਼ਾ ਮੇਜ਼ 'ਚ ਜਿਹੜੀ ਉਹ ਖਾਂਦੀ ਹੋਵੇ। ਆਪਾਂ ਐਜ਼ ਏ ਸਿੱਖ ਜਾਂ ਐਜ਼ ਏ ਸਟੂਡੈਂਟ ਜਿੱਦਾਂ ਹੁੰਦਾ ਆ, ਆਪਾਂ ਨਵੀਂ ਚੀਜ਼ ਹਮੇਸ਼ਾ ਜਿਹੜੀ ਉਹ ਸਿੱਖਦੇ ਰਹਿਣਾ ਚਾਹੀਦਾ ਆ। ਜੇ ਹੱਕ 'ਚ ਹੋ ਜਾਂ ਅਗੇਂਸਟ ਹੋ ਤਾਂ ਤੁਹਾਡੇ ਕੋਲ ਦਲੀਲਾਂ ਜਿਹੜੀਆਂ ਫਿਰ ਇਸ 'ਤੇ ਕਰਕੇ ਜ਼ਰੂਰ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਤੁਸੀਂ ਜ਼ਰੂਰ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜਾ ਉਹ ਜੁੜੇ ਰਹੋ। ਪੋਡਕਾਸਟ ਦੇ ਉੱਤੇ ਵੀ ਪੰਜਾਬੀ ਰੇਡੀਓ USA ਦੀ ਐਪ ਜਿਹੜੀ ਹੈਗੀ ਆ ਉਸ ਦੇ ਵਿੱਚ ਵੀ ਇਹ ਪ੍ਰੋਗਰਾਮ ਲਗਾਤਾਰ ਉੱਥੇ ਪਿਆ ਰਹਿੰਦਾ। ਪੂਰੇ ਦਾ ਪੂਰਾ ਪ੍ਰੋਗਰਾਮ ਜਦੋਂ ਤੋਂ ਸ਼ੁਰੂ ਹੋਇਆ ਆ, ਸਾਰੇ ਦੇ ਸਾਰੇ ਐਪੀਸੋਡਸ ਉਸ ਦੇ ਵਿੱਚ ਪਏ ਨੇ। ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਤੁਸੀਂ ਜਾ ਕੇ ਸਰਚ ਕਰੋ ਪੰਜਾਬੀ ਰੇਡੀਓ USA, ਅਤੇ ਫਿਰ ਜਾ ਕੇ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਾਂ ਡਾਕਟਰ ਦਲਵੀਰ ਪੰਨੂ ਕਰਕੇ ਤੁਸੀਂ ਉੱਥੇ ਸਰਚ ਕਰ ਸਕਦੇ ਹੋ। ਫਿਰ ਉਹ ਪੂਰੀ ਪਲੇਲਿਸਟ ਜਿਹੜੀ ਹੈ ਤੁਹਾਡੇ ਸਾਹਮਣੇ ਉਹ ਆ ਜਾਵੇਗੀ। ਸੋ ਡਾਕਟਰ ਪੰਨੂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਤੁਸੀਂ ਜੁੜੇ ਸਾਡੇ ਨਾਲ, ਗੱਲਬਾਤ ਕੀਤੀ, ਅਤੇ ਅਗਲੀ ਵਾਰ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।